ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਗਿਆ, ਇੱਕ ਵੱਡਾ ਸਵਾਲ ਹੈ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਾਰਗ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਹੈ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਉਸੇ ਤਿਰੰਗੇ ਦੀ ਆੜ 'ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਓੜੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ। ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ, ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਹੈ, ਰਹੂਗੀ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਹੈ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ। ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ। ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ, ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ। ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖਤਮ ਕਰਨ 'ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਥੇ ਵਿਚਾਰ ਵਟਾਂਦਰਾ ਕਰਕੇ, ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ। ਉਹਨਾਂ ਨੂੰ ਕੁਛ ਵੀ ਕਰਨਾ ਪਿਆ, ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ, ਤੇ ਇੰਨੀ ਕਿਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ। ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ 'ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ, ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ, ਪਰ ਲੋਕ ਨੇ ਜਿਹੜੇ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ। ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜੇ ਦੇ ਉੱਤੇ ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ, ਉਹਦੇ ਕਾਰਨ ਨੇ ਬਣਦੇ। ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ। ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ, ਨਵਿਆਂ ਬੰਦਿਆਂ ਤੇ, ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ
ਫਰੈਸ਼ ਬੈਠੇ ਨੇ, ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ? ਇਹ ਵੀ ਇੱਕ ਸਵਾਲ ਆ। ਦੇਖੋ, ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ। ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ, ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਅਤੇ ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ 'ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ, ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ 'ਤੇ ਕੋਠੇ 'ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਾਰਗ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤਾਂ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ 'ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ। ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ, 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ, ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ, ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ, ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ, ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ। ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ, ਅਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਅਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ। ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ? ਪੰਜਾਬ 'ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ 'ਤੇ ਦੇਖੋ ਹਮਲੇ ਜਿਹੜੇ ਆ ਨਾ, ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ 'ਤੇ, ਸਾਡੇ ਪਾਣੀ ਖੋਹਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ, ਉਹ ਖਤਮ ਕੀਤੀਆਂ। ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ, ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਅਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ, ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ 'ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ, ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਅਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ, ਕਿਉਂਕਿ ਜਿਹੜਾ ਛਾਤਰ ਆ, ਦੁਸ਼ਮਣ ਆ, ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ। ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂ ਗਾ, ਉਹ ਛਾਤਰ ਆ, ਉਹ ਬੇਈਮਾਨ ਆ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ, ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਲਿਆ ਕੇ ਨਾ ਪੰਜਾਬ 'ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ, ਉਦੋਂ ਬਾਅਦ ਕਿੰਨਾ ਕੁਛ ਹੋਇਆ, ਅਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ 'ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ। ਲੋਕਾਂ ਨੇ ਥਾਲੀਆਂ ਖੜਕਾਤੀਆਂ, ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਦੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਤੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ, ਉਹ ਜਮਾਂ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ। ਅਸਲ 'ਤੇ ਇਹ ਗੱਲ ਆ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ, ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ। ਫਿਰ ਤਾਂ ਕਿਸੇ ਨੇ ਵੀ ਨਹੀਂ ਸੀ ਲਾਉਣਾ। ਅਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨੀ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਆ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, 2 ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾਂ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ,
ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤੇ ਪਨਾਹ ਹੀ ਨਹੀਂ ਦੇ ਸਕਦਾ ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤੱਕ ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ ਜੇ ਅਸੀਂ ਪੰਜਾਬੀ ਸੂਬਾ ਮੰਗਿਆ ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਬਾਕੀ ਕਿਸੇ ਸਟੇਟ ਨੂੰ ਆਪਣੀ ਬੋਲੀ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਕੱਲਾ ਪੰਜਾਬ ਆ ਜਿਹਨੂੰ ਸੰਘਰਸ਼ ਕਰਕੇ ਪੰਜਾਬ ਸੂਬਾ ਨਾ ਰੱਖਣਾ ਪਿਆ। ਅੱਗੇ ਤੁਸੀਂ ਆ ਜਾਓ 78 ਦਾ ਕਾਂਡ, ਜਿਹੜਾ ਇਸੇ ਝੰਡੇ ਦੀ ਆੜ ਦੇ ਥੱਲੇ ਹੀ ਹੋਇਆ ਸੀ, ਤਿਰੰਗੇ ਦੇ ਥੱਲੇ ਹੀ ਹੋਇਆ ਸੀ, ਕਿਉਂਕਿ ਉਹ ਬੰਦਾ ਦਿੱਲੀ ਤੋਂ ਹੀ ਆਇਆ ਸੀ ਚੱਲ ਕੇ, ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਜੂਨ 84 ਦਰਬਾਰ ਸਾਹਿਬ ਤੇ ਅਟੈਕ, ਉਸੇ ਤਿਰੰਗੇ ਦੀ ਆੜ ਤੇ। ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ, ਕਿਉਂਕਿ ਜਦੋਂ ਕੋਈ ਆਪਣੇ ਆਪ ਨੂੰ ਜਿੱਤਿਆ ਮੰਨਦਾ ਨਾ, ਉਹ ਉਹਦਾ ਨਿਸ਼ਾਨ ਝੰਡਾ ਲਾ ਕੇ ਤੇ ਆਪਣਾ ਲਾ ਲੈਂਦਾ ਆ। ਇਹਨਾਂ ਨੇ ਉਦੋਂ ਸਾਨੂੰ ਇਹ ਵੀ ਅਹਿਸਾਸ ਕਰਵਾਇਆ ਵੀ ਅਸੀਂ ਹੁਣ ਤੁਹਾਨੂੰ ਜਿੱਤ ਲਿਆ। ਚਲੋ ਅਸੀਂ ਮੁੜ ਕੇ ਉਹਦਾ ਫਿਰ ਜਵਾਬ ਦਿੱਤਾ। ਅੱਗੇ ਨਵੰਬਰ 84 ਆ ਗਿਆ, ਇੰਦਰਾ ਗਾਂਧੀ ਦਾ ਕਤਲ, ਅਸੀਂ ਉਹਨੂੰ ਉਹ ਜਿਹੜਾ ਦਰਬਾਰ ਸਾਹਿਬ ਦੀ ਟੈਕ ਦਾ ਜਿਹੜਾ ਅਸੀਂ ਬਦਲਾ ਲਿਆ। ਤੇ ਉੱਥੇ ਵੀ ਇਹਨਾਂ ਨੇ ਉਸੇ ਤਿਰੰਗੇ ਦੀ ਆੜ ਦੇ ਹੇਠ, ਉੱਥੋਂ ਤਿਰੰਗੇ ਵਾਲੇ ਲੀਡਰਾਂ ਨੇ ਸਾਡੇ ਨੌਜਵਾਨਾਂ ਦੇ, ਧੀਆਂ ਭੈਣਾਂ ਦੇ ਬੇਦਬੀਆਂ ਵੀ ਕੀਤੀਆਂ, ਉਹਨਾਂ ਨੂੰ ਲੁੱਟਿਆ ਵੀ, ਉਹਨਾਂ ਨੂੰ ਕੁੱਟਿਆ ਵੀ, ਬਲਾਤਕਾਰ ਵੀ ਹੋਏ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ 'ਤੇ ਨਹੀਂ ਕਿਤੇ ਹੋ ਸਕਦੀ। ਇੱਕ ਵਿਧਵਾ ਕਲੋਨੀ ਆ ਦਿੱਲੀ ਦੇ ਵਿੱਚ, ਉਹ ਇਸੇ ਹੀ ਤਿਰੰਗੇ ਦੇ ਹੇਠਾਂ ਹੀ ਬਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਇਸ ਤਿਰੰਗੇ ਦੀ ਆੜ ਵਿੱਚ ਅਸੀਂ ਇੰਨਾ ਕੁਛ ਕਰਕੇ ਇੱਕ ਵਿਧਵਾ ਕਲੋਨੀ, ਮੇਰਾ ਖਿਆਲ ਹੈ ਵੀ ਤੁਸੀਂ ਪੜ੍ਹੇ ਲਿਖੇ ਬੰਦੇ 'ਚ ਹੁਣ ਵੀ ਪੜ੍ਹ ਰਹੇ ਜੇ, ਕਿਤੇ ਇਤਿਹਾਸ 'ਚ ਕਿਸੇ ਵੀ ਵਰਲਡ ਦੇ ਇਤਿਹਾਸ 'ਚ ਪੜ੍ਹਿਆ ਵੀ ਕਿਤੇ ਵਿਧਵਾ ਕਲੋਨੀ ਹੈਗੀ ਆ? ਜੇ ਹੈਗੀ ਆ ਤਾਂ ਇਕੱਲੇ ਹਿੰਦੁਸਤਾਨ 'ਚ ਦਿੱਲੀ ਦੇ ਵਿੱਚ ਆ। ਤੇ ਹੁਣ ਇਹ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿੰਨਾ ਕੁਛ ਹੋਇਆ, ਸਾਡੇ ਨੌਜਵਾਨਾਂ ਦਾ ਕਤਲ ਹੋਣੇ, ਸਾਡੀ ਸਰਕਾਰ ਨੇ ਕਹਿ ਕੇ ਆਖਣਾ ਜੀ ਪੁਲਿਸ ਤਾਂ ਅਣਪਛਾਤੀ ਸੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਜਿੰਨਾ ਚਿਰ ਸਾਡਾ ਦੇਸ਼ ਨਹੀਂ ਬਣ ਜਾਂਦਾ, ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਆਜ਼ਾਦ ਪੰਜਾਬ, ਖਾਲਿਸਤਾਨ ਨਹੀਂ ਸਾਡਾ ਬਣ ਜਾਂਦਾ, ਉਹਨਾਂ ਚਿਰ ਤਿਰੰਗਾ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਸਾਡਾ ਦੇਸ਼ ਬਣ ਗਿਆ, ਆਪਣੇ ਦੇਸ਼ 'ਚ ਚੜਾਈ ਛੱਡਣ, ਅਸੀਂ ਇਹਨਾਂ ਨੂੰ, ਸਾਨੂੰ ਕੋਈ ਮਤਲਬ ਨਹੀਂ ਗਾ। ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਕਿਉਂਕਿ ਜਿਹੜੀ ਸਿੱਖਾਂ ਦੀ ਸਿਰਮੌਰ ਸੰਥ ਆ, ਉਹ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਇਸ ਦੇ ਉੱਪਰ, ਜਿਹੜੀ SGPC ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਿਆ ਜਾਂਦਾ। ਦੇਖੋ, ਜਿਹੜੀ ਚੀਜ਼ ਦਾ ਬੀਜਿਆ ਜਾਵੇ ਨਾ, ਉਹ ਹਰਾ ਹੁੰਦਾ ਲਾਜ਼ਮੀ। ਤੇ ਬਾਕੀ ਅਸੀਂ ਕੁਛ ਨਵਾਂ ਤਾਂ ਮੰਗ ਨਹੀਂ ਰਹੇ, ਅਸੀਂ ਤਾਂ ਰਾਜ ਕੀਤਾ, ਅਸੀਂ ਜਿਹੜਾ ਰਾਜ ਕੀਤਾ ਸੀ ਉਹੀ ਰਾਜ ਮੰਗ ਰਹੇ ਹਾਂ। ਤੁਸੀਂ ਪੜ੍ਹਿਆ ਇਤਿਹਾਸ ਦੇ ਵਿੱਚ 106 ਸਾਲ ਅਸੀਂ ਰਾਜ ਕੀਤਾ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੱਖਰਾ, ਬੰਦਾ ਸਿੰਘ ਬਹਾਦਰ ਦਾ ਰਾਜ ਵੱਖਰਾ, ਹੋਰ ਇਸ ਤਰ੍ਹਾਂ ਵੱਖਰਾ ਸਾਡੀਆਂ ਮਿਸਲਾਂ ਦੇ ਰਾਜ ਰਹੇ ਨੇ। ਅਸੀਂ ਤਾਂ ਆਪਣਾ ਹੀ ਕੋਈ ਨਵਾਂ ਦੇਸ਼ ਨਹੀਂ ਇਹ 'ਚ ਬਣਾ ਰਹੇ, ਆਪਣੇ ਦੇਸ਼ ਨੂੰ ਹੀ ਅਸੀਂ ਬਹਾਲ ਕਰ ਰਹੇ ਹਾਂ। ਉਹ ਅਸੀਂ ਜ਼ਰੂਰ ਕਰਾਂਗੇ, ਹੋਊਗਾ। ਉਹ ਸਾਡੀ ਨੌਜਵਾਨੀ ਜਿਹੜੀ ਆ ਨਾ, ਉਸ ਵੱਲ ਨੂੰ ਬਹੁਤ ਵੱਧ ਰਹੀ ਆ। ਤੇ ਜੇ ਅਜੇ ਵੀ ਇਹਨਾਂ ਨੂੰ ਭੁਲੇਖਾ ਵੀ ਉਹ ਕੁਛ ਹੀ ਬੰਦੇ ਨੇ ਜਿਹੜੇ ਵੱਖਰੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਵੀ ਜਿਵੇਂ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਆ, ਵੀ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਉਹ ਤਿਰੰਗੇ ਵਾਸਤੇ ਆਪਣੇ ਸਕੂਲਾਂ ਕਾਲਜਾਂ 'ਚ ਉਹਨਾਂ ਨੇ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ, ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ ਵੀ ਤੁਸੀਂ ਉਹਨਾਂ 'ਤੇ ਝੰਡੇ ਆਪਣੇ ਘਰਾਂ ਦੇ ਵੀ ਸਟਾਫ ਨੂੰ, ਬੱਚਿਆਂ ਨੂੰ ਵੀ ਚੜ੍ਹਾ ਕੇ, ਜਿਹੜਾ ਆ ਤਿਰੰਗਾ ਲੜਾ ਕੇ ਤੇ ਉਹਦੀਆਂ ਫੋਟੋਆਂ ਪਾਓ। ਉਹ ਗੁਲਾਮ ਮਾਨਸਿਕ ਦੀ ਨਿਸ਼ਾਨੀ ਆ ਉਹਨਾਂ ਦੀ। ਉਹ ਕਮਜ਼ੋਰ ਲੋਕ ਨੇ ਜਿਹੜੇ ਚਾਹੁੰਦੇ ਤਾਂ ਹੈਗੇ ਨੇ ਆਪਣਾ ਦੇਸ਼, ਪਰ ਉਹ ਉਸ ਨੂੰ ਨਾਰਾਜ਼ ਵੀ ਨਹੀਂ ਆਪਣੇ ਆਕਾਂ ਨੂੰ ਕਰਨਾ ਚਾਹੁੰਦੇ। ਇਸ ਵਾਸਤੇ ਉਹਨਾਂ ਲੋਕਾਂ ਦੀ ਵੀ ਮਜਬੂਰੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮਜਬੂਰੀ ਆ ਕੋਈ ਉਹਨਾਂ ਦੀ। ਜੇ ਅਸੀਂ ਗੱਲ ਕਰੀਏ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹੋ, ਪਰ ਪੰਜਾਬ ਨੇ ਤਾਂ ਸੰਤਾਪ ਬਹੁਤ ਜ਼ਿਆਦਾ ਹੰਢਾਇਆ। ਪੰਜਾਬ ਦੇ ਨੌਜਵਾਨ ਸੀ ਜਿਹੜੇ ਤਰਨਤਾਰਨ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਹਲੇ ਤੱਕ ਉਹ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜ੍ਹੀਆਂ। ਮਾਵਾਂ ਅੱਜ ਵੀ ਉਡੀਕਦੇ ਨੇ ਕਿ ਸਾਡੇ ਪੁੱਤ ਘਰਾਂ ਦੇ ਵਿੱਚ ਆ ਜਾਣ। ਲੱਗਦਾ ਵੀ ਮਾਵਾਂ ਦੁਬਾਰਾ ਤੋੜ ਦੇਣੀਆਂ ਉਸ ਰਾਹ ਦੇ ਉੱਪਰ? ਦੇਖੋ, ਕਿਸੇ ਨੂੰ ਤੋਰਿਆ ਨਹੀਂ ਜਾਂਦਾ। ਜਿੱਦਣ ਉਹ ਨੌਜਵਾਨ ਸਾਰੇ ਅਸੀਂ ਤੁਰੇ ਸੀ ਨਾ, ਇਸ ਮੂਵਮੈਂਟ ਦੇ ਵਿੱਚ ਸਾਨੂੰ ਕਿਸੇ ਨੇ ਤੋਰਿਆ ਨਹੀਂ ਸੀ। ਸਾਨੂੰ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤੇ ਸੰਤਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ, ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਉਸ ਤੋਂ ਮਗਰੋਂ ਲੜਾਈ, ਜੰਗ ਲੜੀ, ਬੜੀ ਧੜੱਲੇ ਨਾਲ ਜੰਗ ਲੜੀ ਆ। ਤੇ ਉਹ ਜੰਗ ਹਾਰੀ ਨਹੀਂ, ਉਹ ਜੰਗ ਜਾਰੀ ਆ। ਜੰਗ ਹਾਰਦੀ ਉਦੋਂ ਆ ਜਦੋਂ ਸਾਰੇ ਜਣੇ ਆਪਣਾ ਹਥਿਆਰ ਸੁੱਟ ਕੇ ਬੈਠ ਜਾਣ, ਝੰਡੇ ਜਿਹੜੇ ਆ ਲਾਹ ਦੇਣ ਆਪਣੇ। ਪਰ ਸਾਡੀ ਤਾਂ ਜੰਗ ਜਾਰੀ ਆ, ਅਸੀਂ ਲੜ ਰਹੇ ਹਾਂ। ਜੇ ਹੁਣ ਵੀ ਤੁਸੀਂ ਆਨੇ ਆ ਨਾ ਵੀ ਤੋਰਨੀ, ਮਾਵਾਂ ਤੋਰਨਗੀਆਂ ਨਹੀਂ,
ਠੀਕ ਹੈ, ਹਰੇਕ ਮਾਂ-ਬਾਪ ਨੂੰ ਹੁੰਦਾ ਆ ਆਪਣੇ ਪੁੱਤ ਦਾ ਦਰਦ ਦੁੱਖ, ਸਾਰਿਆਂ ਨੂੰ ਹੁੰਦਾ, ਸਾਨੂੰ ਵੀ ਆ ਸਾਰਿਆਂ ਦਾ। ਜਿਹੜੇ ਸਾਡੇ ਸਾਥੀ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ, ਬੜਾ ਸਦਮਾ ਆ ਵੀ ਸਾਡੀ ਜੋ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਅਜੇ ਨਿਪਰੇ ਨਹੀਂ ਚੜਿਆ। ਅਤੇ ਸੋ ਅੱਜ ਇਹ ਕਹਿੰਦੇ ਨੇ ਵੀ ਥੋੜ੍ਹੇ ਜਿਹੇ ਲੋਕ ਸੀ ਉਹ ਲੜਾਈ ਲੜਨ ਵਾਲੇ, ਕਿਉਂਕਿ ਥੋੜ੍ਹੇ ਲੋਕਾਂ ਨੇ ਉਦੋਂ 84 ਵੇਲੇ ਵੀ ਦੱਸਤਾ, ਜਿਹੜੇ ਸੰਤਾਂ ਦੇ ਨਾਲ ਥੋੜ੍ਹੇ ਜਿਹੇ ਸਿੰਘ ਸੀ ਲੜਨ ਵਾਲੇ, ਉਹਨਾਂ ਨੇ ਦੱਸਤਾ ਹਿੰਦੁਸਤਾਨ ਦੀ ਸਰਕਾਰ ਨੂੰ, ਫੌਜ ਨੂੰ ਦੱਸ ਦਿੱਤਾ ਸੀ। ਉਸ ਤੋਂ ਬਾਅਦ ਉਹਦੀ ਵੀ ਜਿਹੜੀ ਗੱਲ ਆ ਹੁਣ ਅੱਜ ਵੀ ਆਉਂਦੇ ਆ ਵੀ ਜੋ ਬਿਆਨ ਆਉਂਦੇ ਆ ਨਾ ਵੀ ਥੋੜ੍ਹੇ ਜਿਹੇ ਸਿੰਘ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਸ਼ਰਾਰਤੀ ਲੋਕ ਵੀ ਕਹਿ ਦਿੰਦੇ ਨੇ। ਪਰ ਅਸੀਂ ਇਹ ਗੱਲ ਆਉਂਦੇ ਹਾਂ ਵੀ ਤੁਸੀਂ ਰੈਫਰੈਂਡਮ ਕਰਾ ਕੇ ਤਾਂ ਦੇਖੋ, ਵੋਟਾਂ ਪਵਾ ਕੇ ਤਾਂ ਦੇਖੋ, ਫਿਰ ਆਪੇ ਪਤਾ ਲੱਗ ਜੂ ਕਿੰਨੇ ਲੋਕ ਵੋਟਾਂ ਪਾਉਣ ਨੂੰ ਖਾਲਿਸਤਾਨ ਨੂੰ ਤਿਆਰ ਨੇ, ਆਜ਼ਾਦੀ ਵਾਸਤੇ ਕਿੰਨੇ ਲੋਕ ਤਿਆਰ ਨੇ। ਖਾਲਿਸਤਾਨ ਦੇ ਵਿੱਚ ਵੀ ਤਾਂ ਉਹੀ ਲੋਕ ਰਹਿਣਗੇ ਨਾ ਜਿਹੜੇ ਲੋਕ ਅੱਜ ਲੀਡਰੀ ਕਰ ਰਹੇ ਨੇ, ਜਾਂ ਫਿਰ ਉਹ ਲੋਕਾਂ ਨੂੰ ਅਸੀਂ ਦੇਸ਼ ਨਿਕਾਲਾ ਤਾਂ ਨਹੀਂ ਦੇ ਸਕਦੇ। ਦੇਖੋ ਇੱਥੋਂ ਦੇਸ਼ ਨਿਕਾਲਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ। ਜਿਹੜਾ ਹਊਆ ਬਣਾਇਆ ਜਾਂਦਾ ਨਾ ਵੀ ਇੱਥੇ ਮੋਨਾ ਨਹੀਂ ਰਹੂਗਾ, ਇੱਥੇ ਹਿੰਦੂ ਨਹੀਂ ਰਹੂਗਾ, ਇੱਥੇ ਮੁਸਲਮਾਨ ਈਸਾਈ ਨਹੀਂ ਰਹੂਗਾ, ਕਿਉਂ? ਸਾਰੇ ਜਣੇ ਇੱਥੇ ਰਹਿਣਗੇ, ਸਾਰਿਆਂ ਵਾਸਤੇ ਦੇਸ਼ ਬਣਨਾ। ਉਹਦਾ ਨਾਂ ਹੀ ਜਿਹੜਾ ਆ ਖਾਲਿਸਤਾਨ ਹੋਣਾ ਆ। ਦੇਸ਼ ਤਾਂ ਸਾਰਿਆਂ ਵਾਸਤੇ, ਜੇ ਖਾਲਸਾ ਰਾਜ ਖਾਲਸਾ ਸਰਕਾਰ ਕਹਾਉਂਦਾ ਸੀ ਕਿ ਉਹਦੇ ਵਿੱਚ ਸਾਰੇ ਲੋਕ ਨਹੀਂ ਸੀ ਰਹਿੰਦੇ, ਉਹਨਾਂ ਸਾਰਿਆਂ ਨੂੰ ਨੁਮਾਇੰਦਗੀਆਂ ਸੀ, ਹਿੰਦੂਆਂ ਨੂੰ ਨੁਮਾਇੰਦਗੀਆਂ ਸੀ ਉਹਦੇ ਵਿੱਚ, ਮੁਸਲਮਾਨਾਂ ਨੂੰ ਸੀ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਸੀ ਉੱਥੇ। ਇਹੀ ਸਾਡੇ ਦੇਸ਼ ਦਾ ਜਿਹੜਾ ਹੁਣ ਗਾਂ ਬਣਨਾ ਆ ਆਉਣ ਵਾਲੇ ਸਮੇਂ 'ਚ, ਟਾਈਮ ਕਿੰਨਾ ਲੱਗਦਾ ਵੱਖਰੀ ਗੱਲ ਆ। ਉਹ ਸਾਰਾ ਕੁਛ ਇਹ ਸਾਰੇ ਲੋਕ ਰਲ ਮਿਲ ਕੇ ਰਹਿਣਗੇ। ਕਿਸੇ ਦੇ ਗ੍ਰੰਥ ਦੀ, ਕਿਸੇ ਦੇ ਧਰਮ ਦੀ ਬੇਦਬੀ ਨਹੀਂ ਹੋਊਗੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਗ੍ਰੰਥ ਦੀ ਬੇਦਬੀ ਹੁੰਦੀ ਸੀ, ਨਾ ਕੁਰਾਨ ਦੀ ਹੁੰਦੀ ਸੀ, ਨਾ ਬਾਈਬਲ ਦੀ ਹੁੰਦੀ ਸੀ, ਨਾ ਹੀ ਰਮਾਇਣ ਦੀ ਹੁੰਦੀ ਸੀ, ਨਾ ਕਿਸੇ ਨੂੰ ਉਹਦੇ ਵਿੱਚ ਨਜਾਇਜ਼ ਸਜ਼ਾ ਦਿੱਤੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰਾਜ ਹੋਊਗਾ, ਉਹ ਵਧੀਆ ਰਾਜ ਹੋਊਗਾ, ਉਹ ਇਹੋ ਜਿਹੀ ਕਿਤੇ ਵੀ ਕੋਈ ਗੱਲ ਨਹੀਂ ਹੋਊਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਹਰਦੀਪ ਸਿੰਘ ਮਹਾਰਾਜ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੀ ਆ ਉਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਪੰਜਾਬੀਆਂ ਨੂੰ ਜਿਹੜੇ ਅਕਸਰ ਪੰਜਾਬ ਦੇ ਵਿੱਚ ਉੱਠਦੇ ਰਹਿੰਦੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਤੇ ਕਦੋਂ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਫੁੱਲ ਚੜਾਏ ਜਾਂਦੇ ਨੇ। ਤਾਂ ਜੁੜੇ ਰਹਿਣਾ ਇੰਡੋ ਜੀ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਨਜਾਇਜ਼ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84, ਉਸੇ ਤਿਰੰਗੇ ਦੀ ਆੜ 'ਤੇ ਇਹਨਾਂ ਨੇ ਮਗਰੋਂ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ 'ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ। ਮੇਰਾ ਖਿਆਲ ਹੈ ਪੂਰੀ ਦੁਨੀਆ 'ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਇੰਡੋ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਹੈ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ। ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ। ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ, ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ,
ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ। ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖਤਮ ਕਰਨ ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ, ਜਿਵੇਂ ਕਿਸੇ ਦਾ ਕਤਲ ਕਰ ਦੇਣਾ ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਥੇ ਵਿਚਾਰ ਵਟਾਂਦਰਾ ਕਰਕੇ ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਹੜੇ ਤੇ ਹੁਣ ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ, ਉਹਨਾਂ ਨੂੰ ਕੁਝ ਵੀ ਕਰਨਾ ਪਿਆ ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ, ਤੇ ਇੰਨੀ ਕੁ ਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ। ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ 'ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ, ਪਰ ਲੋਕ ਨੇ ਜਿਹੜੇ ਉਹ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ। ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜੇ ਦੇ ਉੱਤੇ ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ ਉਹਦੇ ਕਾਰਨ ਨੇ ਬਣਦੇ, ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ। ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ ਨਵਿਆਂ ਬੰਦਿਆਂ ਤੇ, ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ ਫਰੈਸ਼ ਬੈਠੇ ਨੇ। ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ? ਇਹ ਵੀ ਇੱਕ ਸਵਾਲ ਆ। ਦੇਖੋ, ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ। ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ, ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਤੇ ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ 'ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ 'ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤੇ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ 'ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ। ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ, 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ, ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ, ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ। ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ, ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ। ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ, ਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ। ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਹੈਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ? ਪੰਜਾਬ 'ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ 'ਤੇ ਦੇਖੋ ਹਮਲੇ ਜਿਹੜੇ ਆ ਨਾ, ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ 'ਤੇ ਸਾਡੇ ਪਾਣੀ ਖੋਹਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ, ਉਹ ਖਤਮ ਕੀਤੀਆਂ। ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ। ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ, ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ 'ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ, ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ। ਕਿਉਂਕਿ ਜਿਹੜਾ ਛਾਤਰ ਆ, ਦੁਸ਼ਮਣ ਆ, ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ।
ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂਗਾ, ਉਹ ਛਾਤਰ ਆ, ਉਹ ਬੇਈਮਾਨ ਹੈ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਵੱਖਰੇ ਲਿਆ ਕੇ ਨਾ ਪੰਜਾਬ ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ, ਉਦੋਂ ਬਾਅਦ ਕਿੰਨਾ ਕੁਛ ਹੋਇਆ ਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ 'ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ। ਲੋਕਾਂ ਨੇ ਥਾਲੀਆਂ ਖੜਕਾਤੀਆਂ, ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਦੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਤੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ ਉਹ ਜਮਾ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਅਸਲ ਤੇ ਇਹ ਗੱਲ ਹੈ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ, ਫਿਰ ਤੇ ਕਿਸੇ ਨੇ ਵੀ ਨਹੀਂ ਸੀ ਲਾਉਣਾ। ਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, ਦੋ ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾਂ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ। ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤਾਂ ਪਨਾਹ ਹੀ ਨਹੀਂ ਦੇ ਸਕਦਾ ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਬਾਕੀ ਕਿਸੇ ਸਟੇਟ ਨੂੰ ਆਪਣੀ ਬੋਲੀ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਕੱਲਾ ਪੰਜਾਬ ਆ ਜਿਹਨੂੰ ਸੰਘਰਸ਼ ਕਰਕੇ ਪੰਜਾਬ ਸੂਬਾ ਨਾ ਰੱਖਣਾ ਪਿਆ। ਅੱਗੇ ਤੁਸੀਂ ਆ ਜਾਓ 78 ਦਾ ਕਾਂਡ, ਜਿਹੜਾ ਇਸੇ ਝੰਡੇ ਦੀ ਆੜ ਦੇ ਥੱਲੇ ਹੀ ਹੋਇਆ ਸੀ, ਤਿਰੰਗੇ ਦੇ ਥੱਲੇ ਹੀ ਹੋਇਆ ਸੀ, ਕਿਉਂਕਿ ਉਹ ਬੰਦਾ ਦਿੱਲੀ ਤੋਂ ਹੀ ਆਇਆ ਸੀ ਚੱਲ ਕੇ, ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਜੂਨ 84 ਦਰਬਾਰ ਸਾਹਿਬ ਤੇ ਅਟੈਕ, ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜ੍ਹਾਇਆ ਸੀ ਆਪਣੀ ਜਿੱਤ ਦਾ। ਕਿਉਂਕਿ ਜਦੋਂ ਕੋਈ ਆਪਣੇ ਆਪ ਨੂੰ ਜਿੱਤਿਆ ਮੰਨਦਾ ਨਾ, ਉਹ ਉਹਦਾ ਨਿਸ਼ਾਨ ਝੰਡਾ ਲਾ ਕੇ ਤੇ ਆਪਣਾ ਲਾ ਲੈਂਦਾ ਆ। ਇਹਨਾਂ ਨੇ ਉਦੋਂ ਸਾਨੂੰ ਇਹ ਵੀ ਅਹਿਸਾਸ ਕਰਵਾਇਆ ਵੀ ਅਸੀਂ ਹੁਣ ਤੁਹਾਨੂੰ ਜਿੱਤ ਲਿਆ। ਚਲੋ ਅਸੀਂ ਮੁੜ ਕੇ ਉਹਦਾ ਫਿਰ ਜਵਾਬ ਦਿੱਤਾ। ਅੱਗੇ ਨਵੰਬਰ 84 ਆ ਗਿਆ, ਇੰਦਰਾ ਗਾਂਧੀ ਦਾ ਕਤਲ, ਅਸੀਂ ਉਹਨੂੰ ਉਹ ਜਿਹੜਾ ਦਰਬਾਰ ਸਾਹਿਬ ਦੀ ਟੈਕ ਦਾ ਜਿਹੜਾ ਸੀ ਬਦਲਾ ਲਿਆ। ਤੇ ਉੱਥੇ ਵੀ ਇਹਨਾਂ ਨੇ ਉਸੇ ਤਿਰੰਗੇ ਦੀ ਆੜ ਦੇ ਹੇਠ, ਉੱਥੋਂ ਤਿਰੰਗੇ ਵਾਲੇ ਲੀਡਰਾਂ ਨੇ ਸਾਡੇ ਨੌਜਵਾਨਾਂ ਦੇ, ਧੀਆਂ ਭੈਣਾਂ ਦੇ ਬੇਦਬੀਆਂ ਵੀ ਕੀਤੀਆਂ, ਉਹਨਾਂ ਨੂੰ ਲੁੱਟਿਆ ਵੀ, ਉਹਨਾਂ ਨੂੰ ਕੁੱਟਿਆ ਵੀ, ਬਲਾਤਕਾਰ ਵੀ ਹੋਏ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਇੱਕ ਵਿਧਵਾ ਕਲੋਨੀ ਆ ਦਿੱਲੀ ਦੇ ਵਿੱਚ, ਉਹ ਇਸੇ ਹੀ ਤਿਰੰਗੇ ਦੇ ਹੇਠਾਂ ਹੀ ਬਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਇਸ ਤਿਰੰਗੇ ਦੀ ਆੜ ਵਿੱਚ ਅਸੀਂ ਇੰਨਾ ਕੁਛ ਕਰਕੇ ਇੱਕ ਵਿਧਵਾ ਕਲੋਨੀ, ਮੇਰਾ ਖਿਆਲ ਹੈ ਵੀ ਤੁਸੀਂ ਪੜ੍ਹੇ ਲਿਖੇ ਬੰਦੇ 'ਚ ਹੁਣ ਵੀ ਪੜ੍ਹ ਰਹੇ ਜੇ, ਕਿਤੇ ਇਤਿਹਾਸ 'ਚ ਕਿਸੇ ਵੀ ਵਰਲਡ ਦੇ ਇਤਿਹਾਸ 'ਚ ਪੜ੍ਹਿਆ ਵੀ ਕਿਤੇ ਵਿਧਵਾ ਕਲੋਨੀ ਹੈਗੀ ਆ? ਜੇ ਹੈਗੀ ਆ ਤਾਂ ਇਕੱਲੇ ਹਿੰਦੁਸਤਾਨ 'ਚ ਦਿੱਲੀ ਦੇ ਵਿੱਚ ਆ। ਤੇ ਹੁਣ ਇਹ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿੰਨਾ ਕੁਛ ਹੋਇਆ, ਸਾਡੇ ਨੌਜਵਾਨਾਂ ਦਾ ਕਤਲ ਹੋਣੇ, ਸਾਡੀ ਸਰਕਾਰ ਨੇ ਕਹਿ ਕੇ ਆਖਣਾ ਜੀ ਪੁਲਿਸ ਤਾਂ ਅਣਪਛਾਤੀ ਸੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਜਿੰਨਾ ਚਿਰ ਸਾਡਾ ਦੇਸ਼ ਨਹੀਂ ਬਣ ਜਾਂਦਾ, ਅਸੀਂ ਆਜ਼ਾਦ ਨਹੀਂ ਹੋ ਜਾਂਦੇ। ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ
ਆਜ਼ਾਦ ਪੰਜਾਬ ਖਾਲਿਸਤਾਨ ਨਹੀਂ ਸਾਡਾ ਬਣ ਜਾਂਦਾ, ਉਹਨਾਂ ਚਿਰ ਇਹ ਤਿਰੰਗਾ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਸਾਡਾ ਦੇਸ਼ ਬਣ ਗਿਆ, ਆਪਣੇ ਦੇਸ਼ 'ਚ ਚੜਾਈ ਛੱਡਣ, ਅਸੀਂ ਇਹਨਾਂ ਨੂੰ, ਸਾਨੂੰ ਕੋਈ ਮਤਲਬ ਨਹੀਂਗਾ। ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਕਿਉਂਕਿ ਜਿਹੜੀ ਸਿੱਖਾਂ ਦੀ ਸਿਰਮੌਰ ਸੰਥ ਆ ਉਹ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਇਸ ਦੇ ਉੱਪਰ, ਜਿਹੜੀ SGPC ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਿਆ ਜਾਂਦਾ। ਦੇਖੋ, ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਵੇ ਨਾ, ਉਹ ਹਰਾ ਹੁੰਦਾ ਲਾਜ਼ਮੀ। ਤੇ ਬਾਕੀ ਅਸੀਂ ਕੁਝ ਨਵਾਂ ਤਾਂ ਮੰਗ ਨਹੀਂ ਰਹੇ, ਅਸੀਂ ਤਾਂ ਰਾਜ ਕੀਤਾ, ਅਸੀਂ ਜਿਹੜਾ ਰਾਜ ਕੀਤਾ ਸੀ ਉਹੀ ਰਾਜ ਮੰਗ ਰਹੇ ਹਾਂ। ਤੁਸੀਂ ਪੜ੍ਹਿਆ ਇਤਿਹਾਸ ਦੇ ਵਿੱਚ 106 ਸਾਲ ਅਸੀਂ ਰਾਜ ਕੀਤਾ ਆ। ਮਹਾਰਾਜੇ ਰਣਜੀਤ ਸਿੰਘ ਦਾ ਰਾਜ ਵੱਖਰਾ, ਬੰਦਾ ਸਿੰਘ ਬਹਾਦਰ ਦਾ ਰਾਜ ਵੱਖਰਾ, ਹੋਰ ਇਸ ਤਰ੍ਹਾਂ ਵੱਖਰਾ ਵੱਖਰਾ ਸਾਡੀਆਂ ਮਿਸਲਾਂ ਦੇ ਰਾਜ ਰਹੇ ਨੇ। ਅਸੀਂ ਤਾਂ ਆਪਣਾ ਹੀ ਕੋਈ ਨਵਾਂ ਦੇਸ਼ ਨਹੀਂ ਇਹ 'ਚ ਬਣਾ ਰਹੇ, ਆਪਣੇ ਦੇਸ਼ ਨੂੰ ਹੀ ਅਸੀਂ ਬਹਾਲ ਕਰ ਰਹੇ ਹਾਂ। ਉਹ ਅਸੀਂ ਜ਼ਰੂਰ ਕਰਾਂਗੇ, ਹੋਊਗਾ। ਉਹ ਸਾਡੀ ਨੌਜਵਾਨੀ ਜਿਹੜੀ ਆ ਨਾ ਉਸ ਵੱਲ ਨੂੰ ਬਹੁਤ ਵੱਧ ਰਹੀ ਆ। ਅਤੇ ਜੇ ਅਜੇ ਵੀ ਇਹਨਾਂ ਨੂੰ ਭੁਲੇਖਾ ਵੀ ਉਹ ਕੁਛ ਹੀ ਬੰਦੇ ਨੇ ਜਿਹੜੇ ਵੱਖਰੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਵੀ ਜਿਵੇਂ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਆ, ਵੀ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਉਹ ਤਿਰੰਗੇ ਵਾਸਤੇ ਆਪਣੇ ਸਕੂਲਾਂ ਕਾਲਜਾਂ 'ਚ ਉਹਨਾਂ ਨੇ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ, ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ ਵੀ ਤੁਸੀਂ ਉਹਨਾਂ 'ਤੇ ਝੰਡੇ ਆਪਣੇ ਘਰਾਂ ਦੇ ਵੀ ਸਟਾਫ ਨੂੰ, ਬੱਚਿਆਂ ਨੂੰ ਵੀ ਚੜ੍ਹਾ ਕੇ ਜਿਹੜਾ ਆ ਤਿਰੰਗਾ ਲੜਾ ਕੇ ਉਹਦੀਆਂ ਫੋਟੋਆਂ ਪਾਓ। ਉਹ ਗੁਲਾਮ ਮਾਨਸਿਕ ਦੀ ਨਿਸ਼ਾਨੀ ਆ ਉਹਨਾਂ ਦੀ। ਉਹ ਕਮਜ਼ੋਰ ਲੋਕ ਨੇ ਜਿਹੜੇ ਚਾਹੁੰਦੇ ਤਾਂ ਹੈਗੇ ਨੇ ਆਪਣਾ ਦੇਸ਼, ਪਰ ਉਹ ਉਸ ਨੂੰ ਨਾਰਾਜ਼ ਵੀ ਨਹੀਂ ਆਪਣੇ ਆਕਾਂ ਨੂੰ ਕਰਨਾ ਚਾਹੁੰਦੇ। ਇਸ ਵਾਸਤੇ ਉਹਨਾਂ ਲੋਕਾਂ ਦੀ ਵੀ ਮਜਬੂਰੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮਜਬੂਰੀ ਆ ਕੋਈ ਉਹਨਾਂ ਦੀ। ਜੇ ਅਸੀਂ ਗੱਲ ਕਰੀਏ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹੋ, ਪਰ ਪੰਜਾਬ ਨੇ ਤਾਂ ਸੰਤਾਪ ਬਹੁਤ ਜ਼ਿਆਦਾ ਹੰਢਾਇਆ। ਪੰਜਾਬ ਦੇ ਨੌਜਵਾਨ ਸੀ ਜਿਹੜੇ ਤਰਨਤਾਰਨ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਹਲੇ ਤੱਕ ਉਹ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜ੍ਹੀਆਂ। ਮਾਵਾਂ ਅੱਜ ਵੀ ਉਡੀਕਦੇ ਨੇ ਕਿ ਸਾਡੇ ਪੁੱਤ ਘਰਾਂ ਦੇ ਵਿੱਚ ਆ ਜਾਣ। ਲੱਗਦਾ ਵੀ ਮਾਵਾਂ ਦੁਬਾਰਾ ਤੋੜ ਦੇਣਗੀਆਂ ਉਸ ਰਾਹ ਦੇ ਉੱਪਰ? ਦੇਖੋ, ਕਿਸੇ ਨੂੰ ਤੋਰਿਆ ਨਹੀਂ ਜਾਂਦਾ। ਜਿੱਦਣ ਉਹ ਨੌਜਵਾਨ ਸਾਰੇ ਅਸੀਂ ਤੁਰੇ ਸੀ ਨਾ ਇਸ ਮੂਵਮੈਂਟ ਦੇ ਵਿੱਚ, ਸਾਨੂੰ ਕਿਸੇ ਨੇ ਤੋਰਿਆ ਨਹੀਂ ਸੀ। ਸਾਨੂੰ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਤੇ ਸੰਤਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ, ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਉਸ ਤੋਂ ਮਗਰੋਂ ਲੜਾਈ, ਜੰਗ ਲੜੀ, ਬੜੀ ਧੜੱਲੇ ਨਾਲ ਜੰਗ ਲੜੀ ਆ, ਅਤੇ ਉਹ ਜੰਗ ਹਾਰੀ ਨਹੀਂ, ਉਹ ਜੰਗ ਜਾਰੀ ਆ। ਜੰਗ ਹਾਰਦੀ ਉਦੋਂ ਆ ਜਦੋਂ ਸਾਰੇ ਜਣੇ ਆਪਣਾ ਹਥਿਆਰ ਸੁੱਟ ਕੇ ਬੈਠ ਜਾਣ, ਝੰਡੇ ਜਿਹੜੇ ਆ ਲਾਹ ਦੇਣ ਆਪਣੇ। ਪਰ ਸਾਡੀ ਤਾਂ ਜੰਗ ਜਾਰੀ ਆ, ਅਸੀਂ ਲੜ ਰਹੇ ਹਾਂ। ਜੇ ਹੁਣ ਵੀ ਤੁਸੀਂ ਆਨੇ ਆ ਨਾ ਵੀ ਤੋਰਨੀ, ਮਾਵਾਂ ਤੋਰਨਗੀਆਂ ਨਹੀਂ, ਠੀਕ ਹੈ, ਹਰੇਕ ਮਾਂ ਬਾਪ ਨੂੰ ਹੁੰਦਾ ਆ ਆਪਣੇ ਪੁੱਤ ਦਾ ਦਰਦ ਦੁੱਖ, ਸਾਰਿਆਂ ਨੂੰ ਹੁੰਦਾ, ਸਾਨੂੰ ਵੀ ਆ ਸਾਰਿਆਂ ਦਾ। ਜਿਹੜੇ ਸਾਡੇ ਸਾਥੀ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ, ਬੜਾ ਸਦਮਾ ਆ ਵੀ ਸਾਡੀ ਜੋ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਅਜੇ ਨਿਪਰੇ ਨਹੀਂ ਚੜਿਆ। ਅਤੇ ਸੋ ਅੱਜ ਇਹ ਕਹਿੰਦੇ ਨੇ ਵੀ ਥੋੜ੍ਹੇ ਜਿਹੇ ਲੋਕ ਸੀ ਉਹ ਲੜਾਈ ਲੜਨ ਵਾਲੇ, ਕਿਉਂਕਿ ਥੋੜ੍ਹੇ ਲੋਕਾਂ ਨੇ ਉਦੋਂ 84 ਵੇਲੇ ਵੀ ਦੱਸਤਾ, ਜਿਹੜੇ ਸੰਤਾਂ ਦੇ ਨਾਲ ਥੋੜ੍ਹੇ ਜਿਹੇ ਸਿੰਘ ਸੀ ਲੜਨ ਵਾਲੇ, ਉਹਨਾਂ ਨੇ ਦੱਸਤਾ ਹਿੰਦੁਸਤਾਨ ਦੀ ਸਰਕਾਰ ਨੂੰ, ਫੌਜ ਨੂੰ ਦੱਸ ਦਿੱਤਾ ਸੀ। ਉਸ ਤੋਂ ਬਾਅਦ ਉਹਦੀ ਵੀ ਜਿਹੜੀ ਗੱਲ ਆ, ਹੁਣ ਅੱਜ ਵੀ ਆਉਂਦੇ ਆ ਵੀ ਜੋ ਬਿਆਨ ਆਉਂਦੇ ਆ ਨਾ ਵੀ ਥੋੜ੍ਹੇ ਜਿਹੇ ਸਿੰਘ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ, ਸ਼ਰਾਰਤੀ ਲੋਕ ਵੀ ਕਹਿ ਦਿੰਦੇ ਨੇ। ਪਰ ਅਸੀਂ ਇਹ ਗੱਲ ਆਉਂਦੇ ਆ ਵੀ ਤੁਸੀਂ ਰੈਫਰੈਂਡਮ ਕਰਾ ਕੇ ਤਾਂ ਦੇਖੋ, ਵੋਟਾਂ ਪਵਾ ਕੇ ਤਾਂ ਦੇਖੋ, ਫਿਰ ਆਪੇ ਪਤਾ ਲੱਗ ਜੂ ਕਿੰਨੇ ਲੋਕ ਪਾਉਣ ਨੂੰ, ਵੋਟਾਂ ਪਾਉਣ ਨੂੰ ਖਾਲਿਸਤਾਨ ਨੂੰ ਤਿਆਰ ਨੇ, ਆਜ਼ਾਦੀ ਵਾਸਤੇ ਕਿੰਨੇ ਲੋਕ ਤਿਆਰ ਨੇ। ਖਾਲਿਸਤਾਨ ਦੇ ਵਿੱਚ ਵੀ ਤਾਂ ਉਹੀ ਲੋਕ ਰਹਿਣਗੇ ਨਾ ਜਿਹੜੇ ਲੋਕ ਅੱਜ ਲੀਡਰੀ ਕਰ ਰਹੇ ਨੇ, ਜਾਂ ਫਿਰ ਉਹ ਲੋਕਾਂ ਨੂੰ ਅਸੀਂ ਦੇਸ਼ ਨਿਕਾਲਾ ਤਾਂ ਨਹੀਂ ਦੇ ਸਕਦੇ? ਦੇਖੋ, ਇੱਥੋਂ ਦੇਸ਼ ਨਿਕਾਲਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ। ਜਿਹੜਾ ਹਊਆ ਬਣਾਇਆ ਜਾਂਦਾ ਨਾ ਵੀ ਇੱਥੇ ਮੋਨਾ ਨਹੀਂ ਰਹੂਗਾ, ਇੱਥੇ ਹਿੰਦੂ ਨਹੀਂ ਰਹੂਗਾ, ਇੱਥੇ ਮੁਸਲਮਾਨ ਈਸਾਈ ਨਹੀਂ ਰਹੂਗਾ, ਕਿਉਂ? ਸਾਰੇ ਜਣੇ ਇੱਥੇ ਰਹਿਣਗੇ, ਸਾਰਿਆਂ ਵਾਸਤੇ ਦੇਸ਼ ਬਣਨਾ। ਉਹਦਾ ਨਾਂ ਹੀ ਜਿਹੜਾ ਆ ਖਾਲਿਸਤਾਨ ਹੋਣਾ ਆ। ਦੇਸ਼ ਤਾਂ ਸਾਰਿਆਂ ਵਾਸਤੇ। ਜੇ ਖਾਲਸਾ ਰਾਜ, ਖਾਲਸਾ ਸਰਕਾਰ ਕਹਾਉਂਦਾ ਸੀ ਕਿ ਉਹਦੇ ਵਿੱਚ ਸਾਰੇ ਲੋਕ ਨਹੀਂ ਸੀ ਰਹਿੰਦੇ, ਉਹਨਾਂ ਸਾਰਿਆਂ ਨੂੰ ਨੁਮਾਇੰਦਗੀਆਂ ਸੀ। ਹਿੰਦੂਆਂ ਨੂੰ ਨੁਮਾਇੰਦਗੀਆਂ ਸੀ ਉਹਦੇ ਵਿੱਚ, ਮੁਸਲਮਾਨਾਂ ਨੂੰ ਸੀ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਸੀ ਉੱਥੇ। ਇਹੀ ਸਾਡੇ ਦੇਸ਼ ਦਾ ਜਿਹੜਾ ਹੁਣ ਗਾਂਹ ਬਣਨਾ ਆ ਆਉਣ ਵਾਲੇ ਸਮੇਂ 'ਚ, ਟਾਈਮ ਕਿੰਨਾ ਲੱਗਦਾ ਵੱਖਰੀ ਗੱਲ ਆ। ਉਹ ਸਾਰਾ ਕੁਛ ਇਹ ਸਾਰੇ ਲੋਕ ਰਲ ਮਿਲ ਕੇ ਰਹਿਣਗੇ। ਕਿਸੇ ਦੇ ਗ੍ਰੰਥ ਦੀ, ਕਿਸੇ ਦੇ ਧਰਮ ਦੀ ਬੇਦਬੀ ਨਹੀਂ ਹੋਊਗੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਗ੍ਰੰਥ ਦੀ ਬੇਦਬੀ ਹੁੰਦੀ ਸੀ, ਨਾ ਕੁਰਾਨ ਦੀ ਹੁੰਦੀ ਸੀ, ਨਾ ਬਾਈਬਲ ਦੀ ਹੁੰਦੀ ਸੀ, ਨਾ ਹੀ ਰਮਾਇਣ ਦੀ ਹੁੰਦੀ ਸੀ, ਨਾ ਕਿਸੇ ਨੂੰ ਉਹਦੇ ਵਿੱਚ ਨਜਾਇਜ਼ ਸਜ਼ਾ ਦਿੱਤੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰਾਜ ਹੋਊਗਾ, ਉਹ ਵਧੀਆ ਰਾਜ ਹੋਊਗਾ, ਉਹ ਇਹੋ ਜਿਹੀ ਕਿਤੇ ਵੀ ਕੋਈ ਗੱਲ ਨਹੀਂ ਹੋਊਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਹਰਦੀਪ ਸਿੰਘ ਮਹਾਰਾਜ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੀ ਆ ਉਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਨੂੰ ਜਿਹੜੇ ਅਕਸਰ ਪੰਜਾਬ ਦੇ ਵਿੱਚ ਉੱਠਦੇ ਰਹਿੰਦੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਤੇ ਕਦੋਂ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਫੁੱਲ ਚੜਾਏ ਜਾਂਦੇ ਨੇ। ਤਾਂ ਜੁੜੇ ਰਹਿਣਾ ਇੰਡੋ ਜੀ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ? ਇੱਕ ਵੱਡਾ ਸਵਾਲ ਹੈ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਜਾਂ ਚੱਕ ਕੇ ਆਖਣਾ ਗੈਂਗਸਟਰ ਵਾਰ ਹੋ ਗਈ ਆ, ਗੈਂਗਵਾਰ ਹੋ ਗਈ ਆ।
ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਹੈ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ, ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਹੈ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ। ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ। ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ, ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖਤਮ ਕਰਨ 'ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ, ਜਿਵੇਂ ਕਿਸੇ ਦਾ ਕਤਲ ਕਰ ਦੇਣਾ ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਥੇ ਵਿਚਾਰ ਵਟਾਂਦਰਾ ਕਰਕੇ ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਹੜੇ ਤੇ ਹੁਣ ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ, ਉਹਨਾਂ ਨੂੰ ਕੁਛ ਵੀ ਕਰਨਾ ਪਿਆ, ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ, ਤੇ ਇੰਨੀ ਕੁ ਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ। ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ 'ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ, ਪਰ ਲੋਕ ਨੇ ਜਿਹੜੇ ਉਹ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ। ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜੇ ਦੇ ਉੱਤੇ ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ ਉਹਦੇ ਕਾਰਨ ਨੇ ਬਣਦੇ, ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ। ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ ਨਵਿਆਂ ਬੰਦਿਆਂ ਤੇ, ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ ਫਰੈਸ਼ ਬੈਠੇ ਨੇ। ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਦੇਖੋ, ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ। ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ।
ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਤੇ ਇਹ ਜਿਹੜਾ ਇਹ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਾਰਗ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤੇ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ, ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ, ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ। ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ ਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਹੈਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ, ਪੰਜਾਬ ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ ਤੇ ਦੇਖੋ ਹਮਲੇ ਜਿਹੜੇ ਆ ਨਾ ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ ਤੇ ਸਾਡੇ ਪਾਣੀ ਖੋਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ ਉਹ ਖਤਮ ਕੀਤੀਆਂ, ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ। ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ, ਕਿਉਂਕਿ ਜਿਹੜਾ ਛਾਤਰ ਆ ਦੁਸ਼ਮਣ ਆ ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ। ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂ ਗਾ, ਉਹ ਛਾਤਰ ਆ, ਉਹ ਬੇਈਮਾਨ ਆ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਲਿਆ ਕੇ ਨਾ ਪੰਜਾਬ ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ, ਉਦੋਂ ਬਾਅਦ ਕਿੰਨਾ ਕੁਛ ਹੋਇਆ ਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ, ਲੋਕਾਂ ਨੇ ਥਾਲੀਆਂ ਖੜਕਾਤੀਆਂ, ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਦੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਤੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ ਉਹ ਜਮਾਂ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਅਸਲ ਤੇ ਇਹ ਗੱਲ ਆ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ, ਫਿਰ ਤੇ ਕਿਸੇ ਨੇ ਵੀ ਨਹੀਂ ਸੀ ਲਾਉਣਾ। ਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, 2 ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ। ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤਾਂ ਪਨਾਹ ਹੀ ਨਹੀਂ ਦੇ ਸਕਦਾ ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ।
ਬਾਕੀ ਕਿਸੇ ਸਟੇਟ ਨੂੰ ਆਪਣੀ ਬੋਲੀ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਕੱਲਾ ਪੰਜਾਬ ਆ ਜਿਹਨੂੰ ਸੰਘਰਸ਼ ਕਰਕੇ ਪੰਜਾਬ ਸੂਬਾ ਨਾ ਰੱਖਣਾ ਪਿਆ। ਅੱਗੇ ਤੁਸੀਂ ਆ ਜਾਓ 78 ਦਾ ਕਾਂਡ, ਜਿਹੜਾ ਇਸੇ ਝੰਡੇ ਦੀ ਆੜ ਦੇ ਥੱਲੇ ਹੀ ਹੋਇਆ ਸੀ, ਤਿਰੰਗੇ ਦੇ ਥੱਲੇ ਹੀ ਹੋਇਆ ਸੀ, ਕਿਉਂਕਿ ਉਹ ਬੰਦਾ ਦਿੱਲੀ ਤੋਂ ਹੀ ਆਇਆ ਸੀ ਚੱਲ ਕੇ, ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਜੂਨ 84 ਦਰਬਾਰ ਸਾਹਿਬ ਤੇ ਅਟੈਕ, ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਕਿਉਂਕਿ ਜਦੋਂ ਕੋਈ ਆਪਣੇ ਆਪ ਨੂੰ ਜਿੱਤਿਆ ਮੰਨਦਾ ਨਾ, ਉਹ ਉਹਦਾ ਨਿਸ਼ਾਨ ਝੰਡਾ ਲਾ ਕੇ ਤੇ ਆਪਣਾ ਲਾ ਲੈਂਦਾ ਆ। ਇਹਨਾਂ ਨੇ ਉਦੋਂ ਸਾਨੂੰ ਇਹ ਵੀ ਅਹਿਸਾਸ ਕਰਵਾਇਆ ਵੀ ਅਸੀਂ ਹੁਣ ਤੁਹਾਨੂੰ ਜਿੱਤ ਲਿਆ। ਚਲੋ ਅਸੀਂ ਮੁੜ ਕੇ ਉਹਦਾ ਫਿਰ ਜਵਾਬ ਦਿੱਤਾ। ਅੱਗੇ ਨਵੰਬਰ 84 ਆ ਗਿਆ, ਇੰਦਰਾ ਗਾਂਧੀ ਦਾ ਕਤਲ, ਅਸੀਂ ਉਹਨੂੰ ਉਹ ਜਿਹੜਾ ਦਰਬਾਰ ਸਾਹਿਬ ਦੀ ਟੈਕ ਦਾ ਜਿਹੜਾ ਅਸੀਂ ਬਦਲਾ ਲਿਆ। ਤੇ ਉੱਥੇ ਵੀ ਇਹਨਾਂ ਨੇ ਉਸੇ ਤਿਰੰਗੇ ਦੀ ਆੜ ਦੇ ਹੇਠ ਉੱਥੋਂ ਤਿਰੰਗੇ ਵਾਲੇ ਲੀਡਰਾਂ ਨੇ ਸਾਡੇ ਨੌਜਵਾਨਾਂ ਦੇ ਧੀਆਂ ਭੈਣਾਂ ਦੇ ਬੇਦਬੀਆਂ ਵੀ ਕੀਤੀਆਂ, ਉਹਨਾਂ ਨੂੰ ਲੁੱਟਿਆ ਵੀ, ਉਹਨਾਂ ਨੂੰ ਕੁੱਟਿਆ ਵੀ, ਬਲਾਤਕਾਰ ਵੀ ਹੋਏ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਇੱਕ ਵਿਧਵਾ ਕਲੋਨੀ ਆ ਦਿੱਲੀ ਦੇ ਵਿੱਚ, ਉਹ ਇਸੇ ਹੀ ਤਿਰੰਗੇ ਦੇ ਹੇਠਾਂ ਹੀ ਬਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਇਸ ਤਿਰੰਗੇ ਦੀ ਆੜ ਵਿੱਚ ਅਸੀਂ ਇੰਨਾ ਕੁਛ ਕਰਕੇ ਇੱਕ ਵਿਧਵਾ ਕਲੋਨੀ, ਮੇਰਾ ਖਿਆਲ ਹੈ ਵੀ ਤੁਸੀਂ ਪੜ੍ਹੇ ਲਿਖੇ ਬੰਦੇ ਜੇ ਹੁਣ ਵੀ ਪੜ੍ਹ ਰਹੇ ਜੇ, ਕਿਤੇ ਇਤਿਹਾਸ 'ਚ ਕਿਸੇ ਵੀ ਵਰਲਡ ਦੇ ਇਤਿਹਾਸ 'ਚ ਪੜ੍ਹਿਆ ਵੀ ਕਿਤੇ ਵਿਧਵਾ ਕਲੋਨੀ ਹੈਗੀ ਆ? ਜੇ ਹੈਗੀ ਆ ਤਾਂ ਇਕੱਲੇ ਹਿੰਦੁਸਤਾਨ 'ਚ ਦਿੱਲੀ ਦੇ ਵਿੱਚ ਆ। ਤੇ ਹੁਣ ਇਹ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿੰਨਾ ਕੁਛ ਹੋਇਆ, ਸਾਡੇ ਨੌਜਵਾਨਾਂ ਦਾ ਕਤਲ ਹੋਣੇ, ਸਾਡੀ ਸਰਕਾਰ ਨੇ ਕਹਿ ਕੇ ਆਖਣਾ ਜੀ ਪੁਲਿਸ ਤਾਂ ਅਣਪਛਾਤੀ ਸੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਜਿੰਨਾ ਚਿਰ ਸਾਡਾ ਦੇਸ਼ ਨਹੀਂ ਬਣ ਜਾਂਦਾ, ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਆਜ਼ਾਦ ਪੰਜਾਬ, ਖਾਲਿਸਤਾਨ ਨਹੀਂ ਸਾਡਾ ਬਣ ਜਾਂਦਾ, ਉਹਨਾਂ ਚਿਰ ਇਹ ਤਿਰੰਗਾ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਸਾਡਾ ਦੇਸ਼ ਬਣ ਗਿਆ, ਆਪਣੇ ਦੇਸ਼ 'ਚ ਚੜਾਈ ਛੱਡਣ, ਅਸੀਂ ਇਹਨਾਂ ਨੂੰ, ਸਾਨੂੰ ਕੋਈ ਮਤਲਬ ਨਹੀਂਗਾ। ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਕਿਉਂਕਿ ਜਿਹੜੀ ਸਿੱਖਾਂ ਦੀ ਸਿਰਮੌਰ ਸੰਥ ਆ, ਉਹ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਇਸ ਦੇ ਉੱਪਰ, ਜਿਹੜੀ SGPC ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਿਆ ਜਾਂਦਾ। ਦੇਖੋ, ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਵੇ ਨਾ, ਉਹ ਹਰਾ ਹੁੰਦਾ ਲਾਜ਼ਮੀ। ਤੇ ਬਾਕੀ ਅਸੀਂ ਕੁਛ ਨਵਾਂ ਤਾਂ ਮੰਗ ਨਹੀਂ ਰਹੇ, ਅਸੀਂ ਤਾਂ ਰਾਜ ਕੀਤਾ, ਅਸੀਂ ਜਿਹੜਾ ਰਾਜ ਕੀਤਾ ਸੀ ਉਹੀ ਰਾਜ ਮੰਗ ਰਹੇ ਹਾਂ। ਤੁਸੀਂ ਪੜ੍ਹਿਆ ਇਤਿਹਾਸ ਦੇ ਵਿੱਚ 106 ਸਾਲ ਅਸੀਂ ਰਾਜ ਕੀਤਾ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੱਖਰਾ, ਬੰਦਾ ਸਿੰਘ ਬਹਾਦਰ ਦਾ ਰਾਜ ਵੱਖਰਾ, ਹੋਰ ਇਸ ਤਰ੍ਹਾਂ ਵੱਖਰਾ ਵੱਖਰਾ ਸਾਡੀਆਂ ਮਿਸਲਾਂ ਦੇ ਰਾਜ ਰਹੇ ਨੇ। ਅਸੀਂ ਤਾਂ ਆਪਣਾ ਹੀ ਕੋਈ ਨਵਾਂ ਦੇਸ਼ ਨਹੀਂ ਇਹ 'ਚ ਬਣਾ ਰਹੇ, ਆਪਣੇ ਦੇਸ਼ ਨੂੰ ਹੀ ਅਸੀਂ ਬਹਾਲ ਕਰ ਰਹੇ ਹਾਂ। ਉਹ ਅਸੀਂ ਜ਼ਰੂਰ ਕਰਾਂਗੇ, ਹੋਊਗਾ। ਉਹ ਸਾਡੀ ਨੌਜਵਾਨੀ ਜਿਹੜੀ ਆ ਨਾ, ਉਸ ਵੱਲ ਨੂੰ ਬਹੁਤ ਵੱਧ ਰਹੀ ਆ। ਅਤੇ ਜੇ ਅਜੇ ਵੀ ਇਹਨਾਂ ਨੂੰ ਭੁਲੇਖਾ ਵੀ ਉਹ ਕੁਛ ਹੀ ਬੰਦੇ ਨੇ ਜਿਹੜੇ ਵੱਖਰੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਵੀ ਜਿਵੇਂ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਆ, ਵੀ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਉਹ ਤਿਰੰਗੇ ਵਾਸਤੇ ਆਪਣੇ ਸਕੂਲਾਂ ਕਾਲਜਾਂ 'ਚ ਉਹਨਾਂ ਨੇ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ, ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ ਵੀ ਤੁਸੀਂ ਉਹਨਾਂ 'ਤੇ ਝੰਡੇ ਆਪਣੇ ਘਰਾਂ ਦੇ ਵੀ ਸਟਾਫ ਨੂੰ, ਬੱਚਿਆਂ ਨੂੰ ਵੀ ਚੜ੍ਹਾ ਕੇ ਜਿਹੜਾ ਆ ਤਿਰੰਗਾ ਲੜਾ ਕੇ ਤੇ ਉਹਦੀਆਂ ਫੋਟੋਆਂ ਪਾਓ। ਉਹ ਗੁਲਾਮ ਮਾਨਸਿਕ ਦੀ ਨਿਸ਼ਾਨੀ ਆ ਉਹਨਾਂ ਦੀ। ਉਹ ਕਮਜ਼ੋਰ ਲੋਕ ਨੇ ਜਿਹੜੇ ਚਾਹੁੰਦੇ ਤਾਂ ਹੈਗੇ ਨੇ ਆਪਣਾ ਦੇਸ਼, ਪਰ ਉਹ ਉਸ ਨੂੰ ਨਾਰਾਜ਼ ਵੀ ਨਹੀਂ ਆਪਣੇ ਆਕਾਂ ਨੂੰ ਕਰਨਾ ਚਾਹੁੰਦੇ। ਇਸ ਵਾਸਤੇ ਉਹਨਾਂ ਲੋਕਾਂ ਦੀ ਵੀ ਮਜਬੂਰੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮਜਬੂਰੀ ਆ ਕੋਈ ਉਹਨਾਂ ਦੀ। ਜੇ ਅਸੀਂ ਗੱਲ ਕਰੀਏ, ਖਾਲਿਸਤਾਨ ਦੀ ਗੱਲ ਕਰਦੇ ਹੋ ਤੁਸੀਂ, ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹੋ, ਪਰ ਪੰਜਾਬ ਨੇ ਤਾਂ ਸੰਤਾਪ ਬਹੁਤ ਜ਼ਿਆਦਾ ਹੰਢਾਇਆ। ਪੰਜਾਬ ਦੇ ਨੌਜਵਾਨ ਸੀ ਜਿਹੜੇ ਤਰਨਤਾਰਨ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਹਲੇ ਤੱਕ ਉਹ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜ੍ਹੀਆਂ, ਮਾਵਾਂ ਅੱਜ ਵੀ ਉਡੀਕਦੇ ਨੇ ਕਿ ਸਾਡੇ ਪੁੱਤ ਘਰਾਂ ਦੇ ਵਿੱਚ ਆ ਜਾਣ। ਲੱਗਦਾ ਵੀ ਮਾਵਾਂ ਦੁਬਾਰਾ ਤੋਰ ਦੇਣੀਆਂ ਉਸ ਰਾਹ ਦੇ ਉੱਪਰ? ਦੇਖੋ, ਕਿਸੇ ਨੂੰ ਤੋਰਿਆ ਨਹੀਂ ਜਾਂਦਾ। ਜਿੱਦਣ ਉਹ ਨੌਜਵਾਨ ਸਾਰੇ ਅਸੀਂ ਤੁਰੇ ਸੀ ਨਾ ਇਸ ਮੂਵਮੈਂਟ ਦੇ ਵਿੱਚ, ਸਾਨੂੰ ਕਿਸੇ ਨੇ ਤੋਰਿਆ ਨਹੀਂ ਸੀ। ਸਾਨੂੰ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤੇ ਸੰਤਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ, ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਉਸ ਤੋਂ ਮਗਰੋਂ ਲੜਾਈ, ਜੰਗ ਲੜੀ, ਬੜੀ ਧੜੱਲੇ ਨਾਲ ਜੰਗ ਲੜੀ ਆ। ਤੇ ਉਹ ਜੰਗ ਹਾਰੀ ਨਹੀਂ, ਉਹ ਜੰਗ ਜਾਰੀ ਆ। ਜੰਗ ਹਾਰਦੀ ਉਦੋਂ ਆ ਜਦੋਂ ਸਾਰੇ ਜਣੇ ਆਪਣਾ ਹਥਿਆਰ ਸੁੱਟ ਕੇ ਬੈਠ ਜਾਣ, ਝੰਡੇ ਜਿਹੜੇ ਆ ਲਾਹ ਦੇਣ ਆਪਣੇ। ਪਰ ਸਾਡੀ ਤਾਂ ਜੰਗ ਜਾਰੀ ਆ, ਅਸੀਂ ਲੜ ਰਹੇ ਹਾਂ। ਜੇ ਹੁਣ ਵੀ ਤੁਸੀਂ ਆਨੇ ਆ ਨਾ ਵੀ ਤੋਰਨੀ, ਮਾਵਾਂ ਤੋਰਨਗੀਆਂ ਨਹੀਂ, ਠੀਕ ਹੈ, ਹਰੇਕ ਮਾਂ ਬਾਪ ਨੂੰ ਹੁੰਦਾ ਆ ਆਪਣੇ ਪੁੱਤ ਦਾ ਦਰਦ ਦੁੱਖ, ਸਾਰਿਆਂ ਨੂੰ ਹੁੰਦਾ, ਸਾਨੂੰ ਵੀ ਆ ਸਾਰਿਆਂ ਦਾ। ਜਿਹੜੇ ਸਾਡੇ ਸਾਥੀ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ, ਬੜਾ ਸਦਮਾ ਆ ਵੀ ਸਾਡੀ ਜੋ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਅਜੇ ਨਿਪਰੇ ਨਹੀਂ ਚੜਿਆ। ਅਤੇ ਸੋ ਅੱਜ ਇਹ ਕਹਿੰਦੇ ਨੇ ਵੀ ਥੋੜ੍ਹੇ ਜਿਹੇ ਲੋਕ ਸੀ ਉਹ ਲੜਾਈ ਲੜਨ ਵਾਲੇ, ਕਿਉਂਕਿ ਥੋੜ੍ਹੇ ਲੋਕਾਂ ਨੇ ਉਦੋਂ 84 ਵੇਲੇ ਵੀ ਦੱਸਤਾ, ਜਿਹੜੇ ਸੰਤਾਂ ਦੇ ਨਾਲ ਥੋੜ੍ਹੇ ਜਿਹੇ ਸਿੰਘ ਸੀ ਲੜਨ ਵਾਲੇ, ਉਹਨਾਂ ਨੇ ਦੱਸਤਾ ਹਿੰਦੁਸਤਾਨ ਦੀ ਸਰਕਾਰ ਨੂੰ, ਫੌਜ ਨੂੰ ਦੱਸ ਦਿੱਤਾ ਸੀ
ਉਸ ਤੋਂ ਬਾਅਦ ਉਹਦੀ ਵੀ ਜਿਹੜੀ ਗੱਲ ਆ ਹੁਣ ਅੱਜ ਵੀ ਆਉਂਦੇ ਆ ਵੀ ਜੋ ਬਿਆਨ ਆਉਂਦੇ ਆ ਨਾ ਵੀ ਥੋੜ੍ਹੇ ਜਿਹੇ ਸਿੰਘ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਸ਼ਰਾਰਤੀ ਲੋਕ ਵੀ ਕਹਿ ਦਿੰਦੇ ਨੇ, ਪਰ ਅਸੀਂ ਇਹ ਗੱਲ ਆਉਂਦੇ ਆ ਵੀ ਤੁਸੀਂ ਰੈਫਰੈਂਡਮ ਕਰਾ ਕੇ ਤਾਂ ਦੇਖੋ, ਵੋਟਾਂ ਪਵਾ ਕੇ ਤਾਂ ਦੇਖੋ, ਫਿਰ ਆਪੇ ਪਤਾ ਲੱਗ ਜੂ ਕਿੰਨੇ ਲੋਕ ਵੋਟਾਂ ਪਾਉਣ ਨੂੰ ਖਾਲਿਸਤਾਨ ਨੂੰ ਤਿਆਰ ਨੇ, ਆਜ਼ਾਦੀ ਵਾਸਤੇ ਕਿੰਨੇ ਲੋਕ ਤਿਆਰ ਨੇ। ਖਾਲਿਸਤਾਨ ਦੇ ਵਿੱਚ ਵੀ ਤਾਂ ਉਹੀ ਲੋਕ ਰਹਿਣਗੇ ਨਾ ਜਿਹੜੇ ਲੋਕ ਅੱਜ ਲੀਡਰੀ ਕਰ ਰਹੇ ਨੇ, ਜਾਂ ਫਿਰ ਉਹ ਲੋਕਾਂ ਨੂੰ ਅਸੀਂ ਦੇਸ਼ ਨਿਕਾਲਾ ਤਾਂ ਨਹੀਂ ਦੇ ਸਕਦੇ। ਦੇਖੋ ਇੱਥੋਂ ਦੇਸ਼ ਨਿਕਾਲਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ। ਜਿਹੜਾ ਹਊਆ ਬਣਾਇਆ ਜਾਂਦਾ ਨਾ ਵੀ ਇੱਥੇ ਮੋਨਾ ਨਹੀਂ ਰਹੂਗਾ, ਇੱਥੇ ਹਿੰਦੂ ਨਹੀਂ ਰਹੂਗਾ, ਇੱਥੇ ਮੁਸਲਮਾਨ ਈਸਾਈ ਨਹੀਂ ਰਹੂਗਾ, ਕਿਉਂ? ਸਾਰੇ ਜਣੇ ਇੱਥੇ ਰਹਿਣਗੇ, ਸਾਰਿਆਂ ਵਾਸਤੇ ਦੇਸ਼ ਬਣਨਾ। ਉਹਦਾ ਨਾਂ ਹੀ ਜਿਹੜਾ ਆ ਖਾਲਿਸਤਾਨ ਹੋਣਾ ਆ। ਦੇਸ਼ ਤਾਂ ਸਾਰਿਆਂ ਵਾਸਤੇ ਹੀ। ਜੇ ਖਾਲਸਾ ਰਾਜ, ਖਾਲਸਾ ਸਰਕਾਰ ਕਹਾਉਂਦਾ ਸੀ ਕਿ ਉਹਦੇ ਵਿੱਚ ਸਾਰੇ ਲੋਕ ਨਹੀਂ ਸੀ ਰਹਿੰਦੇ, ਉਹਨਾਂ ਸਾਰਿਆਂ ਨੂੰ ਨੁਮਾਇੰਦਗੀਆਂ ਸੀ। ਹਿੰਦੂਆਂ ਨੂੰ ਨੁਮਾਇੰਦਗੀਆਂ ਸੀ ਉਹਦੇ ਵਿੱਚ, ਮੁਸਲਮਾਨਾਂ ਨੂੰ ਸੀ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਸੀ ਉੱਥੇ। ਇਹੀ ਸਾਡੇ ਦੇਸ਼ ਦਾ ਜਿਹੜਾ ਹੁਣ ਗਾਂ ਬਣਨਾ ਆ ਆਉਣ ਵਾਲੇ ਸਮੇਂ 'ਚ, ਟਾਈਮ ਕਿੰਨਾ ਲੱਗਦਾ ਵੱਖਰੀ ਗੱਲ ਆ। ਉਹ ਸਾਰਾ ਕੁਛ ਇਹ ਸਾਰੇ ਲੋਕ ਰਲ ਮਿਲ ਕੇ ਰਹਿਣਗੇ। ਕਿਸੇ ਦੇ ਗ੍ਰੰਥ ਦੀ, ਕਿਸੇ ਦੇ ਧਰਮ ਦੀ ਬੇਦਬੀ ਨਹੀਂ ਹੋਊਗੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਗ੍ਰੰਥ ਦੀ ਬੇਦਬੀ ਹੁੰਦੀ ਸੀ, ਨਾ ਕੁਰਾਨ ਦੀ ਹੁੰਦੀ ਸੀ, ਨਾ ਬਾਈਬਲ ਦੀ ਹੁੰਦੀ ਸੀ, ਨਾ ਹੀ ਰਮਾਇਣ ਦੀ ਹੁੰਦੀ ਸੀ, ਨਾ ਕਿਸੇ ਨੂੰ ਉਹਦੇ ਵਿੱਚ ਨਜਾਇਜ਼ ਸਜ਼ਾ ਦਿੱਤੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰਾਜ ਹੋਊਗਾ, ਉਹ ਵਧੀਆ ਰਾਜ ਹੋਊਗਾ, ਉਹ ਇਹੋ ਜਿਹੀ ਕਿਤੇ ਵੀ ਕੋਈ ਗੱਲ ਨਹੀਂ ਹੋਊਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਹਰਦੀਪ ਸਿੰਘ ਮਹਾਰਾਜ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੀ ਆ ਉਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ, ਪੰਜਾਬ ਨੂੰ ਜਿਹੜੇ ਅਕਸਰ ਪੰਜਾਬ ਦੇ ਵਿੱਚ ਉੱਠਦੇ ਰਹਿੰਦੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਤੇ ਕਦੋਂ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਫੁੱਲ ਚੜਾਏ ਜਾਂਦੇ ਨੇ। ਤਾਂ ਜੁੜੇ ਰਹਿਣਾ ਇੰਡੋ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਹੈ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਨਜਾਇਜ਼ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84, ਉਸੇ ਤਿਰੰਗੇ ਦੀ ਆੜ 'ਤੇ ਇਹਨਾਂ ਨੇ ਮਗਰੋਂ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ। ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਹੈ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ। ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ, ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ। ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ। ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖ਼ਤਮ ਕਰਨ 'ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਨਜਾਇਜ਼ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ।
ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਥੇ ਵਿਚਾਰ ਵਟਾਂਦਰਾ ਕਰਕੇ ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਹੜੇ ਤੇ ਹੁਣ ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ, ਉਹਨਾਂ ਨੂੰ ਕੁਝ ਵੀ ਕਰਨਾ ਪਿਆ, ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ, ਤੇ ਇੰਨੀ ਕਿਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ। ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ ਪਰ ਲੋਕ ਨੇ ਜਿਹੜੇ ਉਹ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ। ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜਾ ਦੂਜੇ ਦੇ ਉੱਤੇ, ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ ਉਹਦੇ ਕਾਰਨ ਨੇ ਬਣਦੇ, ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ। ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ ਨਵਿਆਂ ਬੰਦਿਆਂ ਤੇ ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ ਫਰੈਸ਼ ਬੈਠੇ ਨੇ। ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ? ਇਹ ਵੀ ਇੱਕ ਸਵਾਲ ਆ। ਦੇਖੋ, ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ। ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ, ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਤੇ ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ 'ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ 'ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤੇ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ 'ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ। ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ, 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ, ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ, ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ। ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ, ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ। ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ, ਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ। ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਹੈਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ? ਪੰਜਾਬ ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ ਤੇ ਦੇਖੋ ਹਮਲੇ ਜਿਹੜੇ ਆ ਨਾ, ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ ਤੇ ਸਾਡੇ ਪਾਣੀ ਖੋਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ, ਉਹ ਖਤਮ ਕੀਤੀਆਂ। ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ। ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ, ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ। ਕਿਉਂਕਿ ਜਿਹੜਾ ਛਾਤਰ ਆ, ਦੁਸ਼ਮਣ ਆ, ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ। ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂ ਗਾ, ਉਹ ਛਾਤਰ ਆ, ਉਹ ਬੇਈਮਾਨ ਆ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਲਿਆ ਕੇ ਨਾ ਪੰਜਾਬ ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ। ਉਦੋਂ ਬਾਅਦ ਕਿੰਨਾ ਕੁਝ ਹੋਇਆ,
ਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ। ਲੋਕਾਂ ਨੇ ਥਾਲੀਆਂ ਖੜਕਾਤੀਆਂ, ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਦੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਤੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ ਉਹ ਜਮਾਂ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਅਸਲ ਤੇ ਇਹ ਗੱਲ ਹੈ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ, ਫਿਰ ਤੇ ਕਿਸੇ ਨੇ ਵੀ ਨਹੀਂ ਸੀ ਲਾਉਣਾ। ਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨੀ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, ਦੋ ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾਂ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ। ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤਾਂ ਪਨਾਹ ਹੀ ਨਹੀਂ ਦੇ ਸਕਦਾ ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਬਾਕੀ ਕਿਸੇ ਸਟੇਟ ਨੂੰ ਆਪਣੀ ਬੋਲੀ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਕੱਲਾ ਪੰਜਾਬ ਆ ਜਿਹਨੂੰ ਸੰਘਰਸ਼ ਕਰਕੇ ਪੰਜਾਬ ਸੂਬਾ ਨਾ ਰੱਖਣਾ ਪਿਆ। ਅੱਗੇ ਤੁਸੀਂ ਆ ਜਾਓ 78 ਦਾ ਕਾਂਡ, ਜਿਹੜਾ ਇਸੇ ਝੰਡੇ ਦੀ ਆੜ ਦੇ ਥੱਲੇ ਹੀ ਹੋਇਆ ਸੀ, ਤਿਰੰਗੇ ਦੇ ਥੱਲੇ ਹੀ ਹੋਇਆ ਸੀ, ਕਿਉਂਕਿ ਉਹ ਬੰਦਾ ਦਿੱਲੀ ਤੋਂ ਹੀ ਆਇਆ ਸੀ ਚੱਲ ਕੇ, ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਜੂਨ 84 ਦਰਬਾਰ ਸਾਹਿਬ ਤੇ ਅਟੈਕ, ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਕਿਉਂਕਿ ਜਦੋਂ ਕੋਈ ਆਪਣੇ ਆਪ ਨੂੰ ਜਿੱਤਿਆ ਮੰਨਦਾ ਨਾ, ਉਹ ਉਹਦਾ ਨਿਸ਼ਾਨ ਝੰਡਾ ਲਾ ਕੇ ਤੇ ਆਪਣਾ ਲਾ ਲੈਂਦਾ ਆ। ਇਹਨਾਂ ਨੇ ਉਦੋਂ ਸਾਨੂੰ ਇਹ ਵੀ ਅਹਿਸਾਸ ਕਰਵਾਇਆ ਵੀ ਅਸੀਂ ਹੁਣ ਤੁਹਾਨੂੰ ਜਿੱਤ ਲਿਆ। ਚਲੋ ਅਸੀਂ ਮੁੜ ਕੇ ਉਹਦਾ ਫਿਰ ਜਵਾਬ ਦਿੱਤਾ। ਅੱਗੇ ਨਵੰਬਰ 84 ਆ ਗਿਆ, ਇੰਦਰਾ ਗਾਂਧੀ ਦਾ ਕਤਲ, ਅਸੀਂ ਉਹਨੂੰ ਉਹ ਜਿਹੜਾ ਦਰਬਾਰ ਸਾਹਿਬ ਦੀ ਟੈਕ ਦਾ ਜਿਹੜਾ ਸੀ ਬਦਲਾ ਲਿਆ। ਤੇ ਉੱਥੇ ਵੀ ਇਹਨਾਂ ਨੇ ਉਸੇ ਤਿਰੰਗੇ ਦੀ ਆੜ ਦੇ ਹੇਠ, ਉੱਥੋਂ ਤਿਰੰਗੇ ਵਾਲੇ ਲੀਡਰਾਂ ਨੇ ਸਾਡੇ ਨੌਜਵਾਨਾਂ ਦੇ, ਧੀਆਂ ਭੈਣਾਂ ਦੇ ਬੇਦਬੀਆਂ ਵੀ ਕੀਤੀਆਂ, ਉਹਨਾਂ ਨੂੰ ਲੁੱਟਿਆ ਵੀ, ਉਹਨਾਂ ਨੂੰ ਕੁੱਟਿਆ ਵੀ, ਬਲਾਤਕਾਰ ਵੀ ਹੋਏ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਇੱਕ ਵਿਧਵਾ ਕਲੋਨੀ ਆ ਦਿੱਲੀ ਦੇ ਵਿੱਚ, ਉਹ ਇਸੇ ਹੀ ਤਿਰੰਗੇ ਦੇ ਹੇਠਾਂ ਹੀ ਬਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਇਸ ਤਿਰੰਗੇ ਦੀ ਆੜ ਵਿੱਚ ਅਸੀਂ ਇੰਨਾ ਕੁਛ ਕਰਕੇ ਇੱਕ ਵਿਧਵਾ ਕਲੋਨੀ, ਮੇਰਾ ਖਿਆਲ ਹੈ ਵੀ ਤੁਸੀਂ ਪੜ੍ਹੇ ਲਿਖੇ ਬੰਦੇ 'ਚ ਹੁਣ ਵੀ ਪੜ੍ਹ ਰਹੇ ਜੇ, ਕਿਤੇ ਇਤਿਹਾਸ 'ਚ ਕਿਸੇ ਵੀ ਵਰਲਡ ਦੇ ਇਤਿਹਾਸ 'ਚ ਪੜ੍ਹਿਆ ਵੀ ਕਿਤੇ ਵਿਧਵਾ ਕਲੋਨੀ ਹੈਗੀ ਆ? ਜੇ ਹੈਗੀ ਆ ਤਾਂ ਇਕੱਲੇ ਹਿੰਦੁਸਤਾਨ 'ਚ ਦਿੱਲੀ ਦੇ ਵਿੱਚ ਆ। ਤੇ ਹੁਣ ਇਹ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿੰਨਾ ਕੁਛ ਹੋਇਆ, ਸਾਡੇ ਨੌਜਵਾਨਾਂ ਦਾ ਕਤਲ ਹੋਣੇ, ਸਾਡੀ ਸਰਕਾਰ ਨੇ ਕਹਿ ਕੇ ਆਖਣਾ ਜੀ ਪੁਲਿਸ ਤਾਂ ਅਣਪਛਾਤੀ ਸੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਜਿੰਨਾ ਚਿਰ ਸਾਡਾ ਦੇਸ਼ ਨਹੀਂ ਬਣ ਜਾਂਦਾ, ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਆਜ਼ਾਦ ਪੰਜਾਬ, ਖਾਲਿਸਤਾਨ ਨਹੀਂ ਸਾਡਾ ਬਣ ਜਾਂਦਾ, ਉਹਨਾਂ ਚਿਰ ਤਿਰੰਗਾ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਸਾਡਾ ਦੇਸ਼ ਬਣ ਗਿਆ, ਆਪਣੇ ਦੇਸ਼ 'ਚ ਚੜਾਈ ਛੱਡਣ, ਅਸੀਂ ਇਹਨਾਂ ਨੂੰ, ਸਾਨੂੰ ਕੋਈ ਮਤਲਬ ਨਹੀਂਗਾ। ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਕਿਉਂਕਿ ਜਿਹੜੀ ਸਿੱਖਾਂ ਦੀ ਸਿਰਮੌਰ ਸੰਥ ਆ, ਉਹ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਇਸ ਦੇ ਉੱਪਰ, ਜਿਹੜੀ SGPC ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਿਆ ਜਾਂਦਾ। ਦੇਖੋ, ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਵੇ ਨਾ, ਉਹ ਹਰਾ ਹੁੰਦਾ ਲਾਜ਼ਮੀ।
ਤੇ ਬਾਕੀ ਅਸੀਂ ਕੁਝ ਨਵਾਂ ਤਾਂ ਮੰਗ ਨਹੀਂ ਰਹੇ। ਅਸੀਂ ਤਾਂ ਰਾਜ ਕੀਤਾ, ਅਸੀਂ ਜਿਹੜਾ ਰਾਜ ਕੀਤਾ ਸੀ ਉਹੀ ਰਾਜ ਮੰਗ ਰਹੇ ਹਾਂ। ਤੁਸੀਂ ਪੜ੍ਹਿਆ ਇਤਿਹਾਸ ਦੇ ਵਿੱਚ 106 ਸਾਲ ਅਸੀਂ ਰਾਜ ਕੀਤਾ ਆ। ਮਹਾਰਾਜੇ ਰਣਜੀਤ ਸਿੰਘ ਦਾ ਰਾਜ ਵੱਖਰਾ, ਬੰਦਾ ਸਿੰਘ ਬਹਾਦਰ ਦਾ ਰਾਜ ਵੱਖਰਾ, ਹੋਰ ਇਸ ਤਰ੍ਹਾਂ ਵੱਖਰਾ ਵੱਖਰਾ ਸਾਡੀਆਂ ਮਿਸਲਾਂ ਦੇ ਰਾਜ ਰਹੇ ਨੇ। ਅਸੀਂ ਤਾਂ ਆਪਣਾ ਹੀ ਕੋਈ ਨਵਾਂ ਦੇਸ਼ ਨਹੀਂ ਇਹ 'ਚ ਬਣਾ ਰਹੇ, ਆਪਣੇ ਦੇਸ਼ ਨੂੰ ਹੀ ਅਸੀਂ ਬਹਾਲ ਕਰ ਰਹੇ ਹਾਂ। ਉਹ ਅਸੀਂ ਜ਼ਰੂਰ ਕਰਾਂਗੇ, ਹੋਊਗਾ। ਉਹ ਸਾਡੀ ਨੌਜਵਾਨੀ ਜਿਹੜੀ ਆ ਨਾ ਉਸ ਵੱਲ ਨੂੰ ਬਹੁਤ ਵੱਧ ਰਹੀ ਆ। ਅਤੇ ਜੇ ਅਜੇ ਵੀ ਇਹਨਾਂ ਨੂੰ ਭੁਲੇਖਾ ਵੀ ਉਹ ਕੁਛ ਹੀ ਬੰਦੇ ਨੇ ਜਿਹੜੇ ਵੱਖਰੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਵੀ ਜਿਵੇਂ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਆ ਵੀ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਉਹ ਤਿਰੰਗੇ ਵਾਸਤੇ ਆਪਣੇ ਸਕੂਲਾਂ ਕਾਲਜਾਂ 'ਚ ਉਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ ਵੀ ਤੁਸੀਂ ਉਹਨਾਂ 'ਤੇ ਝੰਡੇ ਆਪਣੇ ਘਰਾਂ ਦੇ ਵੀ ਸਟਾਫ ਨੂੰ ਬੱਚਿਆਂ ਨੂੰ ਵੀ ਚੜ੍ਹਾ ਕੇ ਜਿਹੜਾ ਆ ਤਿਰੰਗਾ ਲਹਿਰਾ ਕੇ ਉਹਦੀਆਂ ਫੋਟੋਆਂ ਪਾਓ। ਉਹ ਗੁਲਾਮ ਮਾਨਸਿਕ ਦੀ ਨਿਸ਼ਾਨੀ ਆ ਉਹਨਾਂ ਦੀ। ਉਹ ਕਮਜ਼ੋਰ ਲੋਕ ਨੇ ਜਿਹੜੇ ਚਾਹੁੰਦੇ ਤਾਂ ਹੈਗੇ ਨੇ ਆਪਣਾ ਦੇਸ਼, ਪਰ ਉਹ ਉਸ ਨੂੰ ਨਾਰਾਜ਼ ਵੀ ਨਹੀਂ ਆਪਣੇ ਆਕਾਂ ਨੂੰ ਕਰਨਾ ਚਾਹੁੰਦੇ। ਇਸ ਵਾਸਤੇ ਉਹਨਾਂ ਲੋਕਾਂ ਦੀ ਵੀ ਮਜਬੂਰੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮਜਬੂਰੀ ਆ ਕੋਈ ਉਹਨਾਂ ਦੀ। ਜੇ ਅਸੀਂ ਗੱਲ ਕਰੀਏ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹੋ, ਪਰ ਪੰਜਾਬ ਨੇ ਤਾਂ ਸੰਤਾਪ ਬਹੁਤ ਜ਼ਿਆਦਾ ਹੰਢਾਇਆ। ਪੰਜਾਬ ਦੇ ਨੌਜਵਾਨ ਸੀ ਜਿਹੜੇ ਤਰਨਤਾਰਨ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਹਲੇ ਤੱਕ ਉਹ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜ੍ਹੀਆਂ। ਮਾਵਾਂ ਅੱਜ ਵੀ ਉਡੀਕਦੇ ਨੇ ਕਿ ਸਾਡੇ ਪੁੱਤ ਘਰਾਂ ਦੇ ਵਿੱਚ ਆ ਜਾਣ। ਲੱਗਦਾ ਵੀ ਮਾਵਾਂ ਦੁਬਾਰਾ ਤੋਰ ਦੇਣਗੀਆਂ ਉਸ ਰਾਹ ਦੇ ਉੱਪਰ। ਦੇਖੋ, ਕਿਸੇ ਨੂੰ ਤੋਰਿਆ ਨਹੀਂ ਜਾਂਦਾ। ਜਿੱਦਣ ਉਹ ਨੌਜਵਾਨ ਸਾਰੇ ਅਸੀਂ ਤੁਰੇ ਸੀ ਨਾ ਇਸ ਮੂਵਮੈਂਟ ਦੇ ਵਿੱਚ, ਸਾਨੂੰ ਕਿਸੇ ਨੇ ਤੋਰਿਆ ਨਹੀਂ ਸੀ। ਸਾਨੂੰ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਅਤੇ ਸੰਤਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਉਸ ਤੋਂ ਮਗਰੋਂ ਲੜਾਈ ਜੰਗ ਲੜੀ, ਬੜੀ ਧੜੱਲੇ ਨਾਲ ਜੰਗ ਲੜੀ ਆ, ਅਤੇ ਉਹ ਜੰਗ ਹਾਰੀ ਨਹੀਂ, ਉਹ ਜੰਗ ਜਾਰੀ ਆ। ਜੰਗ ਹਾਰਦੀ ਉਦੋਂ ਆ ਜਦੋਂ ਸਾਰੇ ਜਣੇ ਆਪਣਾ ਹਥਿਆਰ ਸੁੱਟ ਕੇ ਬੈਠ ਜਾਣ, ਝੰਡੇ ਜਿਹੜੇ ਆ ਲਾਹ ਦੇਣ ਆਪਣੇ। ਪਰ ਸਾਡੀ ਤਾਂ ਜੰਗ ਜਾਰੀ ਆ, ਅਸੀਂ ਲੜ ਰਹੇ ਹਾਂ। ਜੇ ਹੁਣ ਵੀ ਤੁਸੀਂ ਆਨੇ ਆ ਨਾ ਵੀ ਤੋਰਨੀ, ਮਾਵਾਂ ਤੋਰਨਗੀਆਂ ਨਹੀਂ, ਠੀਕ ਹੈ, ਹਰੇਕ ਮਾਂ ਬਾਪ ਨੂੰ ਹੁੰਦਾ ਆ ਆਪਣੇ ਪੁੱਤ ਦਾ ਦਰਦ ਦੁੱਖ, ਸਾਰਿਆਂ ਨੂੰ ਹੁੰਦਾ। ਸਾਨੂੰ ਵੀ ਆ ਸਾਰਿਆਂ ਦਾ, ਜਿਹੜੇ ਸਾਡੇ ਸਾਥੀ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ, ਬੜਾ ਸਦਮਾ ਆ ਵੀ ਸਾਡੀ ਜੋ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਅਜੇ ਨਿਪਰੇ ਨਹੀਂ ਚੜਿਆ। ਅਤੇ ਸੋ ਅੱਜ ਇਹ ਕਹਿੰਦੇ ਨੇ ਵੀ ਥੋੜ੍ਹੇ ਜਿਹੇ ਲੋਕ ਸੀ ਉਹ ਲੜਾਈ ਲੜਨ ਵਾਲੇ, ਕਿਉਂਕਿ ਥੋੜ੍ਹੇ ਲੋਕਾਂ ਨੇ ਉਦੋਂ 84 ਵੇਲੇ ਵੀ ਦੱਸਤਾ, ਜਿਹੜੇ ਸੰਤਾਂ ਦੇ ਨਾਲ ਥੋੜ੍ਹੇ ਜਿਹੇ ਸਿੰਘ ਸੀ ਲੜਨ ਵਾਲੇ, ਉਹਨਾਂ ਨੇ ਦੱਸਤਾ ਹਿੰਦੁਸਤਾਨ ਦੀ ਸਰਕਾਰ ਨੂੰ, ਫੌਜ ਨੂੰ ਦੱਸ ਦਿੱਤਾ ਸੀ। ਉਸ ਤੋਂ ਬਾਅਦ ਉਹਦੀ ਵੀ ਜਿਹੜੀ ਗੱਲ ਆ ਹੁਣ ਅੱਜ ਵੀ ਆਉਂਦੇ ਆ ਵੀ ਜੋ ਬਿਆਨ ਆਉਂਦੇ ਆ ਨਾ ਵੀ ਥੋੜ੍ਹੇ ਜਿਹੇ ਸਿੰਘ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ ਸ਼ਰਾਰਤੀ ਲੋਕ ਵੀ ਕਹਿ ਦਿੰਦੇ ਨੇ। ਪਰ ਅਸੀਂ ਇਹ ਗੱਲ ਆਉਂਦੇ ਆ ਵੀ ਤੁਸੀਂ ਰੈਫਰੈਂਡਮ ਕਰਾ ਕੇ ਤਾਂ ਦੇਖੋ, ਵੋਟਾਂ ਪਵਾ ਕੇ ਤਾਂ ਦੇਖੋ, ਫਿਰ ਆਪੇ ਪਤਾ ਲੱਗ ਜੂ ਕਿੰਨੇ ਲੋਕ ਪਾਉਣ ਨੂੰ, ਵੋਟਾਂ ਪਾਉਣ ਨੂੰ ਖਾਲਿਸਤਾਨ ਨੂੰ ਤਿਆਰ ਨੇ, ਆਜ਼ਾਦੀ ਵਾਸਤੇ ਕਿੰਨੇ ਲੋਕ ਤਿਆਰ ਨੇ। ਖਾਲਿਸਤਾਨ ਦੇ ਵਿੱਚ ਵੀ ਤਾਂ ਉਹੀ ਲੋਕ ਰਹਿਣਗੇ ਨਾ ਜਿਹੜੇ ਲੋਕ ਅੱਜ ਲੀਡਰੀ ਕਰ ਰਹੇ ਨੇ, ਜਾਂ ਫਿਰ ਉਹ ਲੋਕਾਂ ਨੂੰ ਅਸੀਂ ਦੇਸ਼ ਨਿਕਾਲਾ ਤਾਂ ਨਹੀਂ ਦੇ ਸਕਦੇ। ਦੇਖੋ, ਇੱਥੋਂ ਦੇਸ਼ ਨਿਕਾਲਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ। ਜਿਹੜਾ ਹਊਆ ਬਣਾਇਆ ਜਾਂਦਾ ਨਾ ਵੀ ਇੱਥੇ ਮੋਨਾ ਨਹੀਂ ਰਹੂਗਾ, ਇੱਥੇ ਹਿੰਦੂ ਨਹੀਂ ਰਹੂਗਾ, ਇੱਥੇ ਮੁਸਲਮਾਨ ਈਸਾਈ ਨਹੀਂ ਰਹੂਗਾ, ਕਿਉਂ? ਸਾਰੇ ਜਣੇ ਇੱਥੇ ਰਹਿਣਗੇ, ਸਾਰਿਆਂ ਵਾਸਤੇ ਦੇਸ਼ ਬਣਨਾ। ਉਹਦਾ ਨਾਂ ਹੀ ਜਿਹੜਾ ਆ ਖਾਲਿਸਤਾਨ ਹੋਣਾ ਆ। ਦੇਸ਼ ਤਾਂ ਸਾਰਿਆਂ ਵਾਸਤੇ। ਜੇ ਖਾਲਸਾ ਰਾਜ, ਖਾਲਸਾ ਸਰਕਾਰ ਕਹਾਉਂਦਾ ਸੀ ਕਿ ਉਹਦੇ ਵਿੱਚ ਸਾਰੇ ਲੋਕ ਨਹੀਂ ਸੀ ਰਹਿੰਦੇ, ਉਹਨਾਂ ਸਾਰਿਆਂ ਨੂੰ ਨੁਮਾਇੰਦਗੀਆਂ ਸੀ। ਹਿੰਦੂਆਂ ਨੂੰ ਨੁਮਾਇੰਦਗੀਆਂ ਸੀ ਉਹਦੇ ਵਿੱਚ, ਮੁਸਲਮਾਨਾਂ ਨੂੰ ਸੀ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਸੀ ਉੱਥੇ। ਇਹੀ ਸਾਡੇ ਦੇਸ਼ ਦਾ ਜਿਹੜਾ ਹੁਣ ਗਾਂਹ ਬਣਨਾ ਆ ਆਉਣ ਵਾਲੇ ਸਮੇਂ 'ਚ, ਟਾਈਮ ਕਿੰਨਾ ਲੱਗਦਾ ਵੱਖਰੀ ਗੱਲ ਆ। ਉਹ ਸਾਰਾ ਕੁਛ ਇਹ ਸਾਰੇ ਲੋਕ ਰਲ ਮਿਲ ਕੇ ਰਹਿਣਗੇ। ਕਿਸੇ ਦੇ ਗ੍ਰੰਥ ਦੀ, ਕਿਸੇ ਦੇ ਧਰਮ ਦੀ ਬੇਦਬੀ ਨਹੀਂ ਹੋਊਗੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਗ੍ਰੰਥ ਦੀ ਬੇਦਬੀ ਹੁੰਦੀ ਸੀ, ਨਾ ਕੁਰਾਨ ਦੀ ਹੁੰਦੀ ਸੀ, ਨਾ ਬਾਈਬਲ ਦੀ ਹੁੰਦੀ ਸੀ, ਨਾ ਹੀ ਰਮਾਇਣ ਦੀ ਹੁੰਦੀ ਸੀ, ਨਾ ਕਿਸੇ ਨੂੰ ਉਹਦੇ ਵਿੱਚ ਨਜਾਇਜ਼ ਸਜ਼ਾ ਦਿੱਤੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰਾਜ ਹੋਊਗਾ, ਉਹ ਵਧੀਆ ਰਾਜ ਹੋਊਗਾ, ਉਹ ਇਹੋ ਜਿਹੀ ਕਿਤੇ ਵੀ ਕੋਈ ਗੱਲ ਨਹੀਂ ਹੋਊਗੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਹਰਦੀਪ ਸਿੰਘ ਮਹਾਰਾਜ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰੀ ਆ ਉਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ, ਪੰਜਾਬ ਦੇ ਨੂੰ ਜਿਹੜੇ ਅਕਸਰ ਪੰਜਾਬ ਦੇ ਵਿੱਚ ਉੱਠਦੇ ਰਹਿੰਦੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਅਤੇ ਕਦੋਂ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਫੁੱਲ ਚੜਾਏ ਜਾਂਦੇ ਨੇ। ਤਾਂ ਜੁੜੇ ਰਹਿਣਾ ਇੰਡੋ ਜੀ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਗਿਆ, ਇੱਕ ਵੱਡਾ ਸਵਾਲ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਨਜਾਇਜ਼ ਚੱਕ ਕੇ ਰੱਖਣਾ, ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ 'ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ।
ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਹੈ ਜਿਹੜੀ, ਤੁਸੀਂ ਦੇਖੋ ਜੇ ਅਸੀਂ ਪੰਜਾਬੀ ਸੂਬਾ ਮੰਗਿਆ ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ, ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ, ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ, ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਆ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ, ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ। ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ, ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖਤਮ ਕਰਨ 'ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ, ਜਿਵੇਂ ਕਿਸੇ ਦਾ ਕਤਲ ਕਰ ਦੇਣਾ ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਤੇ ਇੱਥੇ ਵਿਚਾਰ ਵਟਾਂਦਰਾ ਕਰਕੇ ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਹੜੇ ਤੇ ਹੁਣ ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ, ਉਹਨਾਂ ਨੂੰ ਕੁਛ ਵੀ ਕਰਨਾ ਪਿਆ, ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ, ਤੇ ਇੰਨੀ ਕੁ ਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ। ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ 'ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ, ਪਰ ਲੋਕ ਨੇ ਜਿਹੜੇ ਉਹ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ, ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜੇ ਦੇ ਉੱਤੇ ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ ਉਹਦੇ ਕਾਰਨ ਨੇ ਬਣਦੇ, ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ। ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ ਨਵਿਆਂ ਬੰਦਿਆਂ ਤੇ, ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ ਫਰੈਸ਼ ਬੈਠੇ ਨੇ। ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ? ਇਹ ਵੀ ਇੱਕ ਸਵਾਲ ਆ। ਦੇਖੋ ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ, ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ, ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਤੇ ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ 'ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ
ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਰਕ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤੇ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ। ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ, ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ, ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ, ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ, ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ। ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ, ਅਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਅਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ। ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਹੈਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ? ਪੰਜਾਬ ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ ਤੇ ਦੇਖੋ ਹਮਲੇ ਜਿਹੜੇ ਆ ਨਾ, ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ ਤੇ ਸਾਡੇ ਪਾਣੀ ਖੋਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ ਉਹ ਖਤਮ ਕੀਤੀਆਂ। ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ, ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਅਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ, ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਅਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ, ਕਿਉਂਕਿ ਜਿਹੜਾ ਛਾਤਰ ਆ, ਦੁਸ਼ਮਣ ਆ, ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ। ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂ ਗਾ, ਉਹ ਛਾਤਰ ਆ, ਉਹ ਬੇਈਮਾਨ ਆ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਲਿਆ ਕੇ ਨਾ ਪੰਜਾਬ 'ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ, ਉਦੋਂ ਬਾਅਦ ਕਿੰਨਾ ਕੁਛ ਹੋਇਆ, ਅਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ 'ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ। ਲੋਕਾਂ ਨੇ ਥਾਲੀਆਂ ਖੜਕਾਤੀਆਂ, ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਤੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਤੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ, ਉਹ ਜਮਾਂ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਅਸਲ ਤੇ ਇਹ ਗੱਲ ਹੈ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ। ਫਿਰ ਤਾਂ ਕਿਸੇ ਨੇ ਵੀ ਨਹੀਂ ਸੀ ਲਾਉਣਾ। ਅਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨੀ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, 2 ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾਂ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ। ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤਾਂ ਪਨਾਹ ਹੀ ਨਹੀਂ ਦੇ ਸਕਦਾ, ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਅਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਬਾਕੀ ਕਿਸੇ ਸਟੇਟ ਨੂੰ ਆਪਣੀ ਬੋਲੀ ਵਾਸਤੇ ਜਾਂ ਆਪਣੇ ਸੂਬੇ ਵਾਸਤੇ ਸੰਘਰਸ਼ ਨਹੀਂ ਕਰਨਾ ਪਿਆ। ਇਕੱਲਾ ਪੰਜਾਬ ਆ ਜਿਹਨੂੰ ਸੰਘਰਸ਼ ਕਰਕੇ ਪੰਜਾਬ ਸੂਬਾ ਨਾ ਰੱਖਣਾ ਪਿਆ। ਅੱਗੇ ਤੁਸੀਂ ਆ ਜਾਓ 78 ਦਾ ਕਾਂਡ, ਜਿਹੜਾ ਇਸੇ ਝੰਡੇ ਦੀ ਆੜ ਦੇ ਥੱਲੇ ਹੀ ਹੋਇਆ ਸੀ।
ਤਿਰੰਗੇ ਦੇ ਥੱਲੇ ਹੀ ਹੋਇਆ ਸੀ, ਕਿਉਂਕਿ ਉਹ ਬੰਦਾ ਦਿੱਲੀ ਤੋਂ ਹੀ ਆਇਆ ਸੀ ਚੱਲ ਕੇ, ਜਿਹੜਾ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਸੀ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਜੂਨ 84 ਦਰਬਾਰ ਸਾਹਿਬ ਤੇ ਅਟੈਕ, ਉਸੇ ਤਿਰੰਗੇ ਦੀ ਆੜ ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਊਟੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ, ਕਿਉਂਕਿ ਜਦੋਂ ਕੋਈ ਆਪਣੇ ਆਪ ਨੂੰ ਜਿੱਤਿਆ ਮੰਨਦਾ ਨਾ, ਉਹ ਉਹਦਾ ਨਿਸ਼ਾਨ ਝੰਡਾ ਲਾ ਕੇ ਤੇ ਆਪਣਾ ਲਾ ਲੈਂਦਾ ਆ। ਇਹਨਾਂ ਨੇ ਉਦੋਂ ਸਾਨੂੰ ਇਹ ਵੀ ਅਹਿਸਾਸ ਕਰਵਾਇਆ ਵੀ ਅਸੀਂ ਹੁਣ ਤੁਹਾਨੂੰ ਜਿੱਤ ਲਿਆ। ਚਲੋ ਅਸੀਂ ਮੁੜ ਕੇ ਉਹਦਾ ਫਿਰ ਜਵਾਬ ਦਿੱਤਾ। ਅੱਗੇ ਨਵੰਬਰ 84 ਆ ਗਿਆ, ਇੰਦਰਾ ਗਾਂਧੀ ਦਾ ਕਤਲ, ਅਸੀਂ ਉਹਨੂੰ ਉਹ ਜਿਹੜਾ ਦਰਬਾਰ ਸਾਹਿਬ ਦੀ ਟੈਕ ਦਾ ਜਿਹੜਾ ਅਸੀਂ ਬਦਲਾ ਲਿਆ, ਤੇ ਉੱਥੇ ਵੀ ਇਹਨਾਂ ਨੇ ਉਸੇ ਤਿਰੰਗੇ ਦੀ ਆੜ ਦੇ ਹੇਠ ਉੱਥੋਂ ਤਿਰੰਗੇ ਵਾਲੇ ਲੀਡਰਾਂ ਨੇ ਸਾਡੇ ਨੌਜਵਾਨਾਂ ਦੇ ਧੀਆਂ ਭੈਣਾਂ ਦੇ ਬੇਦਬੀਆਂ ਵੀ ਕੀਤੀਆਂ, ਉਹਨਾਂ ਨੂੰ ਲੁੱਟਿਆ ਵੀ, ਉਹਨਾਂ ਨੂੰ ਕੁੱਟਿਆ ਵੀ, ਬਲਾਤਕਾਰ ਵੀ ਹੋਏ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ, ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਇੱਕ ਵਿਧਵਾ ਕਲੋਨੀ ਆ ਦਿੱਲੀ ਦੇ ਵਿੱਚ, ਉਹ ਇਸੇ ਹੀ ਤਿਰੰਗੇ ਦੇ ਹੇਠਾਂ ਹੀ ਬਣੀ ਆ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਜੇ ਇਸ ਤਿਰੰਗੇ ਦੀ ਆੜ ਵਿੱਚ ਅਸੀਂ ਇੰਨਾ ਕੁਛ ਕਰਕੇ ਇੱਕ ਵਿਧਵਾ ਕਲੋਨੀ, ਮੇਰਾ ਖਿਆਲ ਹੈ ਵੀ ਤੁਸੀਂ ਪੜ੍ਹੇ ਲਿਖੇ ਬੰਦੇ 'ਚ ਹੁਣ ਵੀ ਪੜ੍ਹ ਰਹੇ ਜੇ, ਕਿਤੇ ਇਤਿਹਾਸ 'ਚ ਕਿਸੇ ਵੀ ਵਰਲਡ ਦੇ ਇਤਿਹਾਸ 'ਚ ਪੜ੍ਹਿਆ ਵੀ ਕਿਤੇ ਵਿਧਵਾ ਕਲੋਨੀ ਹੈਗੀ ਆ? ਜੇ ਹੈਗੀ ਆ ਤਾਂ ਇਕੱਲੇ ਹਿੰਦੁਸਤਾਨ 'ਚ ਦਿੱਲੀ ਦੇ ਵਿੱਚ ਆ। ਤੇ ਹੁਣ ਇਹ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿੰਨਾ ਕੁਛ ਹੋਇਆ, ਸਾਡੇ ਨੌਜਵਾਨਾਂ ਦਾ ਕਤਲ ਹੋਣੇ, ਸਾਡੀ ਸਰਕਾਰ ਨੇ ਕਹਿ ਕੇ ਆਖਣਾ ਜੀ ਪੁਲਿਸ ਤਾਂ ਅਣਪਛਾਤੀ ਸੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਜਿੰਨਾ ਚਿਰ ਸਾਡਾ ਦੇਸ਼ ਨਹੀਂ ਬਣ ਜਾਂਦਾ, ਅਸੀਂ ਆਜ਼ਾਦ ਨਹੀਂ ਹੋ ਜਾਂਦੇ, ਆਪਣਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ, ਆਜ਼ਾਦ ਪੰਜਾਬ, ਖਾਲਿਸਤਾਨ ਨਹੀਂ ਸਾਡਾ ਬਣ ਜਾਂਦਾ, ਉਹਨਾਂ ਚਿਰ ਤਿਰੰਗਾ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ। ਜਦੋਂ ਸਾਡਾ ਦੇਸ਼ ਬਣ ਗਿਆ, ਆਪਣੇ ਦੇਸ਼ 'ਚ ਚੜਾਈ ਛੱਡਣ, ਅਸੀਂ ਇਹਨਾਂ ਨੂੰ, ਸਾਨੂੰ ਕੋਈ ਮਤਲਬ ਨਹੀਂਗਾ। ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਤੁਹਾਨੂੰ ਲੱਗਦਾ ਵੀ ਖਾਲਿਸਤਾਨ ਬਣੂਗਾ? ਕਿਉਂਕਿ ਜਿਹੜੀ ਸਿੱਖਾਂ ਦੀ ਸਿਰਮੌਰ ਸੰਥ ਆ, ਉਹ ਵੀ ਕੋਈ ਗੱਲਬਾਤ ਨਹੀਂ ਕਰ ਰਹੀ ਇਸ ਦੇ ਉੱਪਰ, ਜਿਹੜੀ SGPC ਨੂੰ ਸਿੱਖਾਂ ਦੀ ਇੱਕ ਸੰਸਥਾ ਮੰਨਿਆ ਜਾਂਦਾ। ਦੇਖੋ, ਜਿਹੜੀ ਚੀਜ਼ ਦਾ ਬੀਜ ਬੀਜਿਆ ਜਾਵੇ ਨਾ, ਉਹ ਹਰਾ ਹੁੰਦਾ ਲਾਜ਼ਮੀ। ਤੇ ਬਾਕੀ ਅਸੀਂ ਕੁਛ ਨਵਾਂ ਤਾਂ ਮੰਗ ਨਹੀਂ ਰਹੇ, ਅਸੀਂ ਤਾਂ ਰਾਜ ਕੀਤਾ, ਅਸੀਂ ਜਿਹੜਾ ਰਾਜ ਕੀਤਾ ਸੀ ਉਹੀ ਰਾਜ ਮੰਗ ਰਹੇ ਹਾਂ। ਤੁਸੀਂ ਪੜ੍ਹਿਆ ਇਤਿਹਾਸ ਦੇ ਵਿੱਚ 106 ਸਾਲ ਅਸੀਂ ਰਾਜ ਕੀਤਾ ਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੱਖਰਾ, ਬੰਦਾ ਸਿੰਘ ਬਹਾਦਰ ਦਾ ਰਾਜ ਵੱਖਰਾ, ਹੋਰ ਇਸ ਤਰ੍ਹਾਂ ਵੱਖਰਾ ਵੱਖਰਾ ਸਾਡੀਆਂ ਮਿਸਲਾਂ ਦੇ ਰਾਜ ਰਹੇ ਨੇ। ਅਸੀਂ ਤਾਂ ਆਪਣਾ ਹੀ ਕੋਈ ਨਵਾਂ ਦੇਸ਼ ਨਹੀਂ ਇਹ 'ਚ ਬਣਾ ਰਹੇ, ਆਪਣੇ ਦੇਸ਼ ਨੂੰ ਹੀ ਅਸੀਂ ਬਹਾਲ ਕਰ ਰਹੇ ਹਾਂ। ਉਹ ਅਸੀਂ ਜ਼ਰੂਰ ਕਰਾਂਗੇ, ਹੋਊਗਾ। ਉਹ ਸਾਡੀ ਨੌਜਵਾਨੀ ਜਿਹੜੀ ਆ ਨਾ, ਉਸ ਵੱਲ ਨੂੰ ਬਹੁਤ ਵੱਧ ਰਹੀ ਆ। ਅਤੇ ਜੇ ਅਜੇ ਵੀ ਇਹਨਾਂ ਨੂੰ ਭੁਲੇਖਾ ਵੀ ਉਹ ਕੁਛ ਹੀ ਬੰਦੇ ਨੇ ਜਿਹੜੇ ਵੱਖਰੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਰਹੇ ਨੇ, ਵੀ ਜਿਵੇਂ ਸ਼੍ਰੋਮਣੀ ਕਮੇਟੀ ਤੁਸੀਂ ਗੱਲ ਕੀਤੀ ਆ, ਵੀ ਉਹ ਤਾਂ ਕਹਿ ਰਹੀ ਆ ਵੀ ਸਾਨੂੰ ਉਹ ਤਿਰੰਗੇ ਵਾਸਤੇ ਆਪਣੇ ਸਕੂਲਾਂ ਕਾਲਜਾਂ 'ਚ ਉਹਨਾਂ ਨੇ, ਜਿਹੜਾ ਸ਼੍ਰੋਮਣੀ ਕਮੇਟੀ ਦੇ ਸਕੂਲ ਕਾਲਜ ਨੇ, ਉਹਨਾਂ ਦੀਆਂ ਚਿੱਠੀਆਂ ਨਿਕਲੀਆਂ ਨੇ ਵੀ ਤੁਸੀਂ ਉਹਨਾਂ 'ਤੇ ਝੰਡੇ ਆਪਣੇ ਘਰਾਂ ਦੇ ਵੀ ਸਟਾਫ ਨੂੰ, ਬੱਚਿਆਂ ਨੂੰ ਵੀ ਚੜ੍ਹਾ ਕੇ ਜਿਹੜਾ ਆ ਤਿਰੰਗਾ ਲੜਾ ਕੇ ਉਹਦੀਆਂ ਫੋਟੋਆਂ ਪਾਓ। ਉਹ ਗੁਲਾਮ ਮਾਨਸਿਕ ਦੀ ਨਿਸ਼ਾਨੀ ਆ ਉਹਨਾਂ ਦੀ। ਉਹ ਕਮਜ਼ੋਰ ਲੋਕ ਨੇ ਜਿਹੜੇ ਚਾਹੁੰਦੇ ਤਾਂ ਹੈਗੇ ਨੇ ਆਪਣਾ ਦੇਸ਼, ਪਰ ਉਹ ਉਸ ਨੂੰ ਨਾਰਾਜ਼ ਵੀ ਨਹੀਂ ਆਪਣੇ ਆਕਾਂ ਨੂੰ ਕਰਨਾ ਚਾਹੁੰਦੇ। ਇਸ ਵਾਸਤੇ ਉਹਨਾਂ ਲੋਕਾਂ ਦੀ ਵੀ ਮਜਬੂਰੀ, ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਮਜਬੂਰੀ ਆ ਕੋਈ ਉਹਨਾਂ ਦੀ। ਜੇ ਅਸੀਂ ਗੱਲ ਕਰੀਏ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਸੀਂ ਪੰਜਾਬ ਦੀ ਨੌਜਵਾਨੀ ਦੀ ਗੱਲ ਕਰਦੇ ਹੋ, ਪਰ ਪੰਜਾਬ ਨੇ ਤਾਂ ਸੰਤਾਪ ਬਹੁਤ ਜ਼ਿਆਦਾ ਹੰਢਾਇਆ। ਪੰਜਾਬ ਦੇ ਨੌਜਵਾਨ ਸੀ ਜਿਹੜੇ ਤਰਨਤਾਰਨ ਏਰੀਏ ਦੇ ਵਿੱਚ ਚਲੇ ਜਾਈਏ ਤਾਂ ਹਲੇ ਤੱਕ ਉਹ ਪਿੰਡਾਂ ਦੇ ਵਿੱਚ ਬਰਾਤਾਂ ਨਹੀਂ ਚੜ੍ਹੀਆਂ, ਮਾਵਾਂ ਅੱਜ ਵੀ ਉਡੀਕਦੇ ਨੇ ਕਿ ਸਾਡੇ ਪੁੱਤ ਘਰਾਂ ਦੇ ਵਿੱਚ ਆ ਜਾਣ। ਲੱਗਦਾ ਵੀ ਮਾਵਾਂ ਦੁਬਾਰਾ ਤੋਰ ਦੇਣਗੀਆਂ ਉਸ ਰਾਹ ਦੇ ਉੱਪਰ? ਦੇਖੋ, ਕਿਸੇ ਨੂੰ ਤੋਰਿਆ ਨਹੀਂ ਜਾਂਦਾ। ਜਿੱਦਣ ਉਹ ਨੌਜਵਾਨ ਸਾਰੇ ਅਸੀਂ ਤੁਰੇ ਸੀ ਨਾ ਇਸ ਮੂਵਮੈਂਟ ਦੇ ਵਿੱਚ, ਸਾਨੂੰ ਕਿਸੇ ਨੇ ਤੋਰਿਆ ਨਹੀਂ ਸੀ। ਸਾਨੂੰ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਤੇ ਸੰਤਾਂ ਨੇ ਕਿਹਾ ਸੀ ਵੀ ਜਦੋਂ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਨਾ, ਉਦੋਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਅਸੀਂ ਉਸ ਤੋਂ ਮਗਰੋਂ ਲੜਾਈ, ਜੰਗ ਲੜੀ, ਬੜੀ ਧੜੱਲੇ ਨਾਲ ਜੰਗ ਲੜੀ ਆ, ਤੇ ਉਹ ਜੰਗ ਹਾਰੀ ਨਹੀਂ, ਉਹ ਜੰਗ ਜਾਰੀ ਆ। ਜੰਗ ਹਾਰਦੀ ਉਦੋਂ ਆ ਜਦੋਂ ਸਾਰੇ ਜਣੇ ਆਪਣਾ ਹਥਿਆਰ ਸੁੱਟ ਕੇ ਬੈਠ ਜਾਣ, ਝੰਡੇ ਜਿਹੜੇ ਆ ਲਾਹ ਦੇਣ ਆਪਣੇ। ਪਰ ਸਾਡੀ ਤਾਂ ਜੰਗ ਜਾਰੀ ਆ, ਅਸੀਂ ਲੜ ਰਹੇ ਹਾਂ। ਜੇ ਹੁਣ ਵੀ ਤੁਸੀਂ ਆਨੇ ਆ ਨਾ ਵੀ ਤੋਰਨੀ, ਮਾਵਾਂ ਤੋਰਨਗੀਆਂ ਨਹੀਂ, ਠੀਕ ਹੈ, ਹਰੇਕ ਮਾਂ ਬਾਪ ਨੂੰ ਹੁੰਦਾ ਆ ਆਪਣੇ ਪੁੱਤ ਦਾ ਦਰਦ ਦੁੱਖ, ਸਾਰਿਆਂ ਨੂੰ ਹੁੰਦਾ, ਸਾਨੂੰ ਵੀ ਆ ਸਾਰਿਆਂ ਦਾ। ਜਿਹੜੇ ਸਾਡੇ ਸਾਥੀ ਚਲੇ ਗਏ ਉਹਨਾਂ ਦਾ ਬੜਾ ਦੁੱਖ ਆ, ਬੜਾ ਸਦਮਾ ਆ ਵੀ ਸਾਡੀ ਜੋ ਮਿਸ਼ਨ ਅਸੀਂ ਲੈ ਕੇ ਚੱਲੇ ਸੀ ਅਜੇ ਨਿਪਰੇ ਨਹੀਂ ਚੜਿਆ। ਅਤੇ ਸੋ ਅੱਜ ਇਹ ਕਹਿੰਦੇ ਨੇ ਵੀ ਥੋੜ੍ਹੇ ਜਿਹੇ ਲੋਕ ਸੀ ਉਹ ਲੜਾਈ ਲੜਨ ਵਾਲੇ, ਕਿਉਂਕਿ ਥੋੜ੍ਹੇ ਲੋਕਾਂ ਨੇ ਉਦੋਂ 84 ਵੇਲੇ ਵੀ ਦੱਸਤਾ, ਜਿਹੜੇ ਸੰਤਾਂ ਦੇ ਨਾਲ ਥੋੜ੍ਹੇ ਜਿਹੇ ਸਿੰਘ ਸੀ ਲੜਨ ਵਾਲੇ, ਉਹਨਾਂ ਨੇ ਦੱਸਤਾ ਹਿੰਦੁਸਤਾਨ ਦੀ ਸਰਕਾਰ ਨੂੰ, ਫੌਜ ਨੂੰ ਦੱਸ ਦਿੱਤਾ ਸੀ। ਉਸ ਤੋਂ ਬਾਅਦ ਉਹਦੀ ਵੀ ਜਿਹੜੀ ਗੱਲ ਆ, ਹੁਣ ਅੱਜ ਵੀ ਆਉਂਦੇ ਆ ਵੀ ਜੋ ਬਿਆਨ ਆਉਂਦੇ ਆ ਨਾ ਵੀ ਥੋੜ੍ਹੇ ਜਿਹੇ ਸਿੰਘ ਨੇ ਜਿਹੜੀ ਖਾਲਿਸਤਾਨ ਦੀ ਗੱਲ ਕਰਨ ਵਾਲੇ, ਸ਼ਰਾਰਤੀ ਲੋਕ ਵੀ ਕਹਿ ਦਿੰਦੇ ਨੇ। ਪਰ ਅਸੀਂ ਇਹ ਗੱਲ ਆਉਂਦੇ ਹਾਂ ਵੀ ਤੁਸੀਂ ਰੈਫਰੈਂਡਮ ਕਰਾ ਕੇ ਤਾਂ ਦੇਖੋ, ਵੋਟਾਂ ਪਵਾ ਕੇ ਤਾਂ ਦੇਖੋ,
ਫਿਰ ਆਪੇ ਪਤਾ ਲੱਗ ਜੂ ਕਿੰਨੇ ਲੋਕ ਪਾਉਣ ਨੂੰ, ਵੋਟਾਂ ਪਾਉਣ ਨੂੰ ਖਾਲਿਸਤਾਨ ਨੂੰ ਤਿਆਰ ਨੇ, ਆਜ਼ਾਦੀ ਵਾਸਤੇ ਕਿੰਨੇ ਲੋਕ ਤਿਆਰ ਨੇ। ਖਾਲਿਸਤਾਨ ਦੇ ਵਿੱਚ ਵੀ ਤਾਂ ਉਹੀ ਲੋਕ ਰਹਿਣਗੇ ਨਾ ਜਿਹੜੇ ਲੋਕ ਅੱਜ ਲੀਡਰੀ ਕਰ ਰਹੇ ਨੇ, ਜਾਂ ਫਿਰ ਉਹ ਲੋਕਾਂ ਨੂੰ ਅਸੀਂ ਦੇਸ਼ ਨਿਕਾਲਾ ਤਾਂ ਨਹੀਂ ਦੇ ਸਕਦੇ। ਦੇਖੋ ਇੱਥੋਂ ਦੇਸ਼ ਨਿਕਾਲਾ ਕਿਸੇ ਨੂੰ ਵੀ ਨਹੀਂ ਦਿੱਤਾ ਜਾਣਾ। ਜਿਹੜਾ ਹਊਆ ਬਣਾਇਆ ਜਾਂਦਾ ਨਾ ਵੀ ਇੱਥੇ ਮੋਨਾ ਨਹੀਂ ਰਹੂਗਾ, ਇੱਥੇ ਹਿੰਦੂ ਨਹੀਂ ਰਹੂਗਾ, ਇੱਥੇ ਮੁਸਲਮਾਨ ਈਸਾਈ ਨਹੀਂ ਰਹੂਗਾ, ਕਿਉਂ? ਸਾਰੇ ਜਣੇ ਇੱਥੇ ਰਹਿਣਗੇ, ਸਾਰਿਆਂ ਵਾਸਤੇ ਦੇਸ਼ ਬਣਨਾ। ਉਹਦਾ ਨਾਂ ਹੀ ਜਿਹੜਾ ਆ ਖਾਲਿਸਤਾਨ ਹੋਣਾ ਆ। ਦੇਸ਼ ਤਾਂ ਸਾਰਿਆਂ ਵਾਸਤੇ। ਜੇ ਖਾਲਸਾ ਰਾਜ, ਖਾਲਸਾ ਸਰਕਾਰ ਕਹਾਉਂਦਾ ਸੀ ਕਿ ਉਹਦੇ ਵਿੱਚ ਸਾਰੇ ਲੋਕ ਨਹੀਂ ਸੀ ਰਹਿੰਦੇ, ਉਹਨਾਂ ਸਾਰਿਆਂ ਨੂੰ ਨੁਮਾਇੰਦਗੀਆਂ ਸੀ। ਹਿੰਦੂਆਂ ਨੂੰ ਨੁਮਾਇੰਦਗੀਆਂ ਸੀ ਉਹਦੇ ਵਿੱਚ, ਮੁਸਲਮਾਨਾਂ ਨੂੰ ਸੀ, ਸਾਰਿਆਂ ਨੂੰ ਨੁਮਾਇੰਦਗੀ ਦਿੱਤੀ ਹੋਈ ਸੀ ਉੱਥੇ। ਇਹੀ ਸਾਡੇ ਦੇਸ਼ ਦਾ ਜਿਹੜਾ ਹੁਣ ਗਾਂ ਬਣਨਾ ਆ ਆਉਣ ਵਾਲੇ ਸਮੇਂ 'ਚ। ਟਾਈਮ ਕਿੰਨਾ ਲੱਗਦਾ ਵੱਖਰੀ ਗੱਲ ਆ। ਉਹ ਸਾਰਾ ਕੁਛ ਇਹ ਸਾਰੇ ਲੋਕ ਰਲ ਮਿਲ ਕੇ ਰਹਿਣਗੇ। ਕਿਸੇ ਦੇ ਗ੍ਰੰਥ ਦੀ, ਕਿਸੇ ਦੇ ਧਰਮ ਦੀ ਬੇਦਬੀ ਨਹੀਂ ਹੋਊਗੀ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤਾਂ ਕਿਸੇ ਦੇ ਗ੍ਰੰਥ ਦੀ ਬੇਦਬੀ ਹੁੰਦੀ ਸੀ, ਨਾ ਕੁਰਾਨ ਦੀ ਹੁੰਦੀ ਸੀ, ਨਾ ਬਾਈਬਲ ਦੀ ਹੁੰਦੀ ਸੀ, ਨਾ ਹੀ ਰਮਾਇਣ ਦੀ ਹੁੰਦੀ ਸੀ, ਨਾ ਕਿਸੇ ਨੂੰ ਉਹਦੇ ਵਿੱਚ ਨਜਾਇਜ਼ ਸਜ਼ਾ ਦਿੱਤੀ ਜਾਂਦੀ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਰਾਜ ਹੋਊਗਾ, ਉਹ ਵਧੀਆ ਰਾਜ ਹੋਊਗਾ। ਉਹ ਇਹੋ ਜਿਹੀ ਕਿਤੇ ਵੀ ਕੋਈ ਗੱਲ ਨਹੀਂ ਹੋਊਗੀ ਜੀ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਬਾਬਾ ਹਰਦੀਪ ਸਿੰਘ ਮਹਾਰਾਜ ਮੌਜੂਦ ਸਨ। ਤਾਂ ਇਹਨਾਂ ਦੇ ਨਾਲ ਗੱਲਬਾਤ ਕਰੀ ਆ ਉਹਨਾਂ ਤਮਾਮ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਨੂੰ ਜਿਹੜੇ ਅਕਸਰ ਪੰਜਾਬ ਦੇ ਵਿੱਚ ਉੱਠਦੇ ਰਹਿੰਦੇ ਨੇ। ਤਾਂ ਦੇਖਦੇ ਹਾਂ ਕਿ ਕਦੋਂ ਤੱਕ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਤੇ ਕਦੋਂ ਤੱਕ ਉਹਨਾਂ ਮੁੱਦਿਆਂ ਦੇ ਉੱਪਰ ਫੁੱਲ ਚੜਾਏ ਜਾਂਦੇ ਨੇ। ਤਾਂ ਜੁੜੇ ਰਹਿਣਾ ਇੰਡੋ ਜੀ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਗਿਆ, ਇੱਕ ਵੱਡਾ ਸਵਾਲ। ਇਹ ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ। ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ, ਇਹ ਵੀ ਇੱਕ ਸਵਾਲ ਹੈ। ਇਹ ਜਿਹੜਾ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਾਰਗ ਕਰ ਦਿਆਂਗੇ। ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਤਿਰੰਗੇ ਦੀ ਨਫ਼ਰਤ ਆ ਜਿਹੜੀ, ਤੁਸੀਂ ਦੇਖੋ, ਜੇ ਅਸੀਂ ਪੰਜਾਬੀ ਸੂਬਾ ਮੰਗਿਆ, ਸਾਨੂੰ ਗੋਲੀਆਂ, ਸਾਨੂੰ ਜੇਲ੍ਹਾਂ, ਤੇ ਬੜਾ ਕੱਟ ਕਟਾ ਕੇ ਸਾਨੂੰ ਨਿੱਕਾ ਜਿਹਾ ਸੂਬਾ ਦੇ ਦਿੱਤਾ। ਉਦੋਂ ਅੱਗੇ ਆ ਜਾਓ ਤੁਸੀਂ 78 ਤੋਂ ਅੱਗੇ 84 ਉਸੇ ਤਿਰੰਗੇ ਦੀ ਆੜ 'ਤੇ ਇਹਨਾਂ ਨੇ ਮਗਰੋਂ ਉਹ ਜਦੋਂ 6 ਤਰੀਕ ਨੂੰ ਉਹ ਜੰਗ ਜਿਹੜੀ ਆ ਸਾਡੀ ਖਤਮ ਹੋਈ ਸੀ, ਤੇ ਇਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨੀ ਡਿਓੜੀ ਤੇ ਤਿਰੰਗਾ ਝੰਡਾ ਚੜਾਇਆ ਸੀ ਆਪਣੀ ਜਿੱਤ ਦਾ। ਤੇ ਅੱਗੇ ਉਦੋਂ ਅੱਗੇ ਆ ਜਾਓ ਤੁਸੀਂ, ਬੜੀ ਵੱਡੀ ਸ਼ਰਮ ਵਾਲੀ ਗੱਲ ਆ। ਮੇਰਾ ਖਿਆਲ ਹੈ ਪੂਰੀ ਦੁਨੀਆ ਤੇ ਨਹੀਂ ਕਿਤੇ ਹੋ ਸਕਦੀ। ਤੇ ਇਹ ਸਾਰਾ ਤਿਰੰਗੇ ਦੀ ਦੇਣ ਹੈ ਸਾਨੂੰ। ਇਸ ਵਾਸਤੇ ਸਾਨੂੰ ਤਿਰੰਗੇ ਨਾਲ ਨਫ਼ਰਤ ਸੀ, ਹੈ, ਰਹੂਗੀ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਨੇ ਸੰਤਾਪ ਹੱਡੀ ਹੰਢਾਇਆ ਤੇ ਅੱਖੀਂ ਦੇਖਿਆ। ਤਾਂ ਇਸ ਵਕਤ ਸਾਡੇ ਨਾਲ ਮੌਜੂਦ ਨੇ ਬਾਬਾ ਹਰਦੀਪ ਸਿੰਘ ਮਹਾਰਾਜ ਤੋਂ ਨੇ। ਤਾਂ ਅਸੀਂ ਗੱਲਬਾਤ ਕਰਾਂਗੇ ਕਿ ਆਖਰ ਪੰਜਾਬ ਜਾ ਕਿੱਧਰ ਨੂੰ ਰਿਹਾ। ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਅੱਜ ਅਸੀਂ ਬਹਿਮਲ ਕਲਾਂ ਬੈਠੇ ਹਾਂ ਤੁਹਾਡੇ ਇਸ ਮੋਰਚੇ ਦੇ ਵਿੱਚ। ਤਾਂ ਪੰਜਾਬ ਆਖਰ ਜਾ ਕਿੱਧਰ ਨੂੰ ਰਿਹਾ, ਇੱਕ ਵੱਡਾ ਸਵਾਲ ਆ। ਜਿਹੜਾ ਪੰਜਾਬ ਹੈ ਨਾ ਇਸ ਵੇਲੇ ਬੜੇ ਗੰਭੀਰ ਹਾਲਾਤਾਂ 'ਚੋਂ ਗੁਜ਼ਰ ਰਿਹਾ ਜੀ। ਕਿ ਹਰ ਜਿੰਨੇ ਵੀ ਕੋਈ ਦੁਸ਼ਮਣ ਸੀ ਪੰਜਾਬ ਦੇ, ਉਹ ਇਸ ਵੇਲੇ ਸਾਰੇ ਉੱਠ ਖੜੇ ਹੋਏ ਨੇ। ਤੇ ਪੰਜਾਬ ਦੇ ਹਸ਼ੈਤੀ ਲੋਕ ਜਿਹੜੇ ਨੇ ਉਹ ਥੱਲੇ ਦਬੇ ਪਏ ਨੇ। ਕਿਉਂਕਿ ਨਾ ਤੇ ਉਹਨਾਂ ਦੇ ਵਿੱਚ ਕੋਈ ਬਹੁਤੇ ਵੱਡੇ ਆਗੂ ਨੇ, ਨਾ ਉਹਨਾਂ ਦੀ ਸਰਕਾਰੀ ਦਰਬਾਰੇ ਆ ਕੋਈ। ਉਹ ਸਾਰੇ ਲੋਕ ਘੇਰਾਬੰਦੀ ਕਰਕੇ ਪੰਜਾਬ ਦੀ ਬੈਠੇ ਹੋਏ ਨੇ। ਪੰਜਾਬ ਨੂੰ ਵੈਸੇ ਤਾਂ ਉਹਨਾਂ ਦੱਬਿਆ ਪਹਿਲਾਂ ਹੀ ਆ, ਹੁਣ ਉਹ ਖਤਮ ਕਰਨ 'ਤੇ ਲੱਗੇ ਪਏ ਨੇ ਵੀ ਇਹਦੀ ਪਹਿਲੋਂ ਅਸੀਂ ਨਸਲਕੁਸ਼ੀ ਕੀਤੀ ਆ, ਹੁਣ ਅਸੀਂ ਇਹਦੀ ਜਵਾਨੀ ਜਿਹੜੀ ਆ ਦੂਸਰੇ ਪਾਸੇ ਲੈ ਕੇ ਜਾਈਏ ਕਿਸੇ ਨਾ ਕਿਸੇ ਪਾਸੇ। ਜਿਵੇਂ ਨਸ਼ਿਆਂ ਤੋਂ ਬਾਅਦ ਇਹਨਾਂ ਨੇ ਗੈਂਗਸਟਰਾਂ ਦਾ ਸਿਸਟਮ ਲਿਆਂਦਾ, ਨਾਲ ਹੁਣ ਕਈ ਵੀ ਚਲਾਈ ਜਾ ਰਹੇ ਨੇ। ਜਿਵੇਂ ਕਿਸੇ ਦਾ ਕਤਲ ਕਰ ਦੇਣਾ, ਜਾਂ ਚੱਕ ਕੇ ਆਖਣਾ ਗੈਂਗਸਟਰ ਹੋ ਗਈ ਆ, ਗੈਂਗਵਾਰ ਹੋ ਗਈ ਆ। ਬੜੇ ਕਸੂਤੇ ਪਾਸੇ ਨੂੰ, ਬੜੇ ਪੁੱਠੇ ਪਾਸੇ ਨੂੰ ਸਾਡੇ ਪੰਜਾਬ ਨੂੰ ਨਾ ਠੱਲਿਆ ਜਾ ਰਿਹਾ। ਤੇ ਮੈਂ ਸਮਝਦਾ ਵੀ ਇਸ 'ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
ਤੇ ਇੱਥੇ ਵਿਚਾਰ ਵਟਾਂਦਰਾ ਕਰਕੇ ਜਿੰਨੀਆਂ ਵੀ ਸਰਕਾਰਾਂ ਤੋਂ ਬਾਹਰ ਦੀਆਂ ਜਥੇਬੰਦੀਆਂ ਨੇ ਨਾ ਬੈਠੀਆਂ, ਜਿਹੜੇ ਤੇ ਹੁਣ ਜਿਨ੍ਹਾਂ ਨੂੰ ਤੇ ਰਾਜ ਦਾ ਭੁੱਸ ਪੈ ਗਿਆ, ਉਹਨਾਂ ਨੇ ਤੇ ਰਾਜ ਹੀ ਕਰਨਾ, ਉਹਨਾਂ ਨੂੰ ਕੁਝ ਵੀ ਕਰਨਾ ਪਿਆ, ਉਹਨਾਂ ਨੂੰ ਰਾਜ ਚਾਹੀਦਾ। ਜਿਹਦਾ ਰਾਜ ਚਲੇ ਜਾਂਦਾ ਉਹ ਸੈਂਟਰ ਵਾਲੇ ਰਾਜ ਨਾਲ ਜਾ ਕੇ ਭਾਈਵਾਲ ਬਣ ਜਾਂਦੇ ਆ ਵੀ ਚਲੋ ਸਾਨੂੰ ਹੋਰ ਨਹੀਂ ਕੁਛ ਤੇ ਇੰਨੀ ਕੁ ਤੇ ਲੱਗੂ ਨਾ ਵੀ ਅਸੀਂ ਸਰਕਾਰ ਦੇ ਵਿੱਚ ਆ। ਬਾਕੀ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਹੁਣ ਜਿਹੜਾ ਪਹਿਰਾ ਦੇਣਾ ਪਊਗਾ, ਤੇ ਮੈਂ ਸਮਝਦਾ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਗੱਲ ਤੇ ਕੋਈ ਨਾ ਕੋਈ ਇਕੱਤਰਤਾ ਕਰਕੇ ਤੇ ਕੋਈ ਪ੍ਰੋਗਰਾਮ ਜਿਹੜਾ ਲੌਂਗ ਟਾਈਮ ਦਾ ਦੇਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਉਹਨਾਂ ਦੁਸ਼ਮਣਾਂ ਨੂੰ ਵੀ ਪਛਾੜ ਸਕੀਏ ਤੇ ਆਪਣਾ ਜੋ ਪੰਜਾਬ ਹੈ ਉਹਨੂੰ ਫਿਰ ਦੁਬਾਰਾ ਭੌਂ ਕੇ ਪੰਜਾਬ ਹੀ ਬਣਾ ਸਕੀਏ। ਤੁਸੀਂ ਕਿਹਾ ਕਿ ਜਿਹੜਾ ਇੱਕ ਲੰਮੇ ਸਮੇਂ ਦੇ ਲਈ ਇੱਕ ਪ੍ਰੋਗਰਾਮ ਦੇਣਾ ਪਊਗਾ। ਪ੍ਰੋਗਰਾਮ ਆਈ ਵਾਰ ਦਿੱਤੇ ਜਾਂਦੇ ਨੇ, ਪਰ ਲੋਕ ਨੇ ਜਿਹੜੇ ਉਹ ਉਹਨਾਂ ਪ੍ਰੋਗਰਾਮਾਂ ਦੇ ਉੱਪਰ ਖੜ੍ਹਦੇ ਕਿਉਂ ਨਹੀਂ? ਕਿ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਜਾਂ ਫਿਰ ਲੋਕਾਂ ਨੂੰ ਸਮਝ ਨਹੀਂ ਪਈ ਹਲੇ? ਲੋਕਾਂ 'ਚ ਬੇਯਕੀਨੀ ਹੋਈ ਪਈ ਆ, ਇੱਥੋਂ ਤੱਕ ਉਹ ਭਰਮ ਪਾਇਆ ਪਿਆ ਵੀ ਦੂਜਾ ਦੂਜੇ ਦੇ ਉੱਤੇ ਇਕੱਠੇ ਬਹਿਣ ਵਾਲੇ ਬੰਦੇ ਵੀ ਇੱਕ ਦੂਜੇ 'ਤੇ ਸ਼ੱਕ ਕਰੀ ਜਾਂਦੇ ਆ। ਤੇ ਜਿਹੜਾ ਉਹ ਭਰਮ ਭੁਲੇਖਾ ਵੱਡਾ ਬਣਿਆ ਉਹਦੇ ਕਾਰਨ ਨੇ ਬਣਦੇ, ਜਿਵੇਂ ਕਈ ਵਾਰੀ ਮੋਰਚੇ ਲੱਗੇ, ਮੋਰਚੇ ਚੱਕੇ ਗਏ, ਕਈ ਹੋਰ ਵੀ ਕਈ ਕਾਰਨ ਬਣ ਜਾਂਦੇ ਨੇ, ਕੋਈ ਲਾਲਚ ਵਸ ਹੋ ਗਿਆ, ਕੋਈ ਕਿਸੇ ਤਰ੍ਹਾਂ ਦਾ ਹੋ ਗਿਆ, ਤੇ ਉਹ ਚੀਜ਼ਾਂ ਜਾਂ ਆਗੂਆਂ ਤੋਂ ਲੋਕਾਂ ਦਾ ਵਿਸ਼ਵਾਸ ਉੱਠਿਆ ਪਿਆ ਆ। ਤੇ ਮੈਂ ਸਮਝਦਾ ਵੀ ਜੇ ਹੁਣ ਉਹ ਆਗੂ ਪਾਸੇ ਹੋ ਕੇ ਬੈਠ ਜਾਣ, ਜਿਹੜੇ ਸਾਡੀ ਨੌਜਵਾਨੀ ਨਵੀਂ ਆ, ਉਹ ਕੋਈ ਨਾ ਕੋਈ ਇਹੋ ਜਿਹੀ ਇਕੱਤਰਤਾ ਕਰਨ, ਕੋਈ ਯੋਜਨਾਬੰਦੀ ਕਰਨ, ਕਤਾਰਬੰਦੀ ਕਰਨ, ਤੇ ਉਹ ਜ਼ਰੂਰ ਚੱਲ ਸਕਦੀ ਆ। ਉਹਨਾਂ ਦਾ ਜਿਹੜਾ ਵਿਸ਼ਵਾਸ ਆ ਬਹਾਲ ਹੋ ਜਾਊਗਾ ਉਹਨਾਂ ਨੌਜਵਾਨਾਂ ਤੇ ਨਵਿਆਂ ਬੰਦਿਆਂ ਤੇ ਜਿਨ੍ਹਾਂ ਨੇ ਅਜੇ ਤੱਕ ਨਾ ਤੇ ਕਿਸੇ ਗੱਲ 'ਚ ਆਏ ਨੇ, ਨਾ ਸਰਕਾਰ 'ਚ ਆਏ ਨੇ, ਨਾ ਕਿਤੇ ਵੀ ਫਰੈਸ਼ ਬੈਠੇ ਨੇ। ਉਹ ਬੰਦੇ ਜਿਹੜੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਨੇ, ਕੁਛ ਨਾ ਕੁਛ ਕਰ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਨੇ ਸੰਤਾਪ ਆ ਜਿਹੜਾ ਉਹ ਬਹੁਤ ਹੰਢਾਇਆ, ਪਰ ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਕੇਸਰੀ ਝੰਡੇ ਦੇ ਹੇਠਾਂ ਰਹਿਣਾ ਪਸੰਦ ਕਰਦਾ। ਫਿਰ ਝੰਡੇ ਹੋਰ ਕਿਉਂ ਥੋਪੇ ਜਾਂਦੇ ਨੇ ਪੰਜਾਬ ਦੇ ਉੱਪਰ? ਇਹ ਵੀ ਇੱਕ ਸਵਾਲ ਆ। ਦੇਖੋ, ਸਾਡਾ ਜਿਹੜਾ ਪੰਜਾਬ ਹੈ ਨਾ, ਦੇਸ਼ ਪੰਜਾਬ ਸੀ। ਇਹ ਇਕੱਲਾ ਸਟੇਟ ਪੰਜਾਬ ਨਹੀਂ ਸੀ, ਦੇਸ਼ ਪੰਜਾਬ ਸੀਗੀ, ਰਹੀ ਆ, ਖਾਲਸੇ ਦਾ ਰਾਜ ਵੀ ਰਿਹਾ ਆ। ਤੇ ਇਹ ਜਿਹੜਾ ਇਹ ਰਾਸ਼ਟਰੀ ਝੰਡੇ ਸਾਡੇ ਤੇ ਤਿਰੰਗਾ ਥੋਪਿਆ ਜਾ ਰਿਹਾ ਨਾ, ਉਹ ਤਾਂ ਇਹਨੂੰ ਹੋਰ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਹੁਣ ਇਹ ਡਰਾ ਕੇ ਝੰਡੇ ਚੜਾਏ ਜਾ ਰਹੇ ਨੇ। ਜਿਵੇਂ ਉਹ ਜਿਹੜਾ ਤਿਰੰਗਾ ਨਾ, ਮੁਲਾਜ਼ਮਾਂ ਨੂੰ ਦਬਾ ਦਿੱਤਾ ਵੀ ਤੁਹਾਡੇ ਘਰਾਂ ਤੇ ਕੋਠੇ 'ਤੇ ਲਾ ਕੇ ਸਾਰਿਆਂ ਦੀ ਫੋਟੋ ਪੈ ਕੇ ਨਾਲ ਫੇਰ ਆਉਣੀ ਚਾਹੀਦੀ ਆ, ਨਹੀਂ ਤਾਂ ਤੁਹਾਨੂੰ ਨੌਕਰੀਆਂ ਤੋਂ ਫਾਰਗ ਕਰ ਦਿਆਂਗੇ। ਹੁਣ ਜ਼ਿਆਦਿਆਂ ਦੀ ਤੇ ਮਜਬੂਰੀ ਹੋਊਗੀ ਇਸ ਗੱਲ ਦੀ, ਕਿਉਂਕਿ ਕੋਈ ਪੰਚਾਇਤ ਦਾ ਮੈਂਬਰ ਆ, ਕੋਈ ਸਰਪੰਚ ਆ, ਕੋਈ ਕਿਸੇ ਅਹੁਦੇ 'ਤੇ ਆ, ਕੋਈ ਮੁਲਾਜ਼ਮ ਆ, ਉਹਨਾਂ ਸਾਰਿਆਂ ਦੀ ਮਜਬੂਰੀ ਆ ਇਸ ਵੇਲੇ। ਜਿਹੜੀਆਂ ਕੋਈ ਫੋਟੋਆਂ ਪੈਣਗੀਆਂ ਨਾ ਪਰਸੋਂ ਨੂੰ, 2 ਦਿਨਾਂ 'ਚ ਬੜੀਆਂ ਫੋਟੋਆਂ ਵੀ ਪੈਣਗੀਆਂ, ਇਹ ਨਹੀਂ ਵੀ ਨਹੀਂ ਪੈਣਗੀਆਂ, ਉਹ ਮਜਬੂਰੀ ਬਸ ਪੈਣਗੀਆਂ। ਪਰ ਉਹ ਦਿਲੋਂ ਨਹੀਂ ਚਾਹੁੰਦੇ ਵੀ ਅਸੀਂ ਇਸ ਝੰਡੇ ਨੂੰ, ਜਿਹੜਾ ਤਿਰੰਗਾ ਰਾਸ਼ਟਰੀ ਝੰਡਾ ਕਿਹਾ ਜਾਂਦਾ, ਉਹਨੂੰ ਪ੍ਰਵਾਨ ਕਰ ਲਈਏ। ਉਹ ਲੋਕ ਨਹੀਂ ਚਾਹੁੰਦੇ, ਪਰ ਉਹਨਾਂ ਦੀ ਮਜਬੂਰੀ ਜ਼ਰੂਰ ਆ, ਉਹਨਾਂ ਦੇ ਪੇਟ ਦਾ ਮਸਲਾ ਆ, ਉਹਨਾਂ ਦੇ ਬੱਚਿਆਂ ਦਾ ਮਸਲਾ ਆ। ਇਸ ਵਾਸਤੇ ਉਹ ਲੋਕ ਜਿਹੜੇ ਨੇ ਜ਼ਰੂਰ ਉਹ ਫੋਟੋਆਂ ਪਾਉਣਗੇ, ਪਰ ਉਹ ਜਿਹੜੀ ਸਲਾਮ ਹੈ ਉਹ ਕੇਸਰੀ ਨੂੰ ਹੀ ਕਰਨਗੇ, ਤੇ ਖੁਸ਼ ਵੀ ਉਹ ਕੇਸਰੀ ਝੰਡੇ ਦੇ ਨਿਸ਼ਾਨ ਦੇ ਥੱਲੇ ਰਹਿਣਗੇ। ਤੇ ਜੋ ਸਾਨੂੰ ਮਿਲਿਆ ਵੀ ਆ ਉਹ ਕੇਸਰੀ ਨਿਸ਼ਾਨ ਸਾਹਿਬ ਨੇ ਹੀ ਦਿੱਤਾ ਆ। ਜਿਹੜੀ ਤਿਰੰਗੇ ਦੀ ਹੋਂਦ ਆ ਉਹ ਵੀ ਕੇਸਰੀ ਨਿਸ਼ਾਨ ਸਾਹਿਬ ਤੋਂ ਹੀ ਹੋਈ ਆ, ਨਹੀਂ ਤੇ ਉਹਦੀ ਕੋਈ ਹੋਂਦ ਹੀ ਨਹੀਂ ਸੀ ਬਣਨੀ। ਜੇ ਕੇਸਰੀ ਨਿਸ਼ਾਨ ਸਾਹਿਬ ਨਾ ਹੁੰਦਾ ਤੇ ਕਿੰਨੇ ਪੁੱਛਣਾ ਸੀ ਇਸ ਝੰਡੇ ਨੂੰ, ਕਿਉਂ ਬਣਨਾ ਹੀ ਨਹੀਂ ਸੀ ਇਹ। ਜੇ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਤਾਂ ਪੰਜਾਬ ਇੱਕ ਅਜਿਹਾ ਸੂਬਾ ਗਾ ਜਿਸ ਸੂਬੇ ਦੇ ਵਿੱਚ ਹਰ ਇੱਕ ਪੈਦਾਵਾਰ ਹੁੰਦੀ ਹੈ, ਪਰ ਪੰਜਾਬ ਨੂੰ ਹੀ ਟਾਰਗੇਟ ਕਿਉਂ ਕੀਤਾ ਜਾਂਦਾ? ਪੰਜਾਬ ਤੇ ਹੀ ਕਿਉਂ ਵੱਡੇ ਹਮਲੇ ਕੀਤੇ ਜਾਂਦੇ ਨੇ? ਪੰਜਾਬ ਤੇ ਦੇਖੋ ਹਮਲੇ ਜਿਹੜੇ ਆ ਨਾ, ਵਾਰ-ਵਾਰ ਇਕੱਲਾ ਨਸਲਕੁਸ਼ੀ ਦਾ ਹਮਲਾ ਨਹੀਂ ਸਾਡੇ ਤੇ ਸਾਡੇ ਪਾਣੀ ਖੋਣ ਵਾਸਤੇ, ਸਾਡੇ ਵਾਸਤੇ ਝੋਨੇ ਦੀ ਫਸਲ ਲਿਆਂਦੀ, ਸਾਡੇ ਬਾਕੀ ਜਿਹੜੀਆਂ ਫਸਲਾਂ ਸੀ, ਜਿਹੜੀਆਂ ਸਾਡੀਆਂ ਪੁਰਾਤਨ ਫਸਲਾਂ ਸੀ, ਉਹ ਖਤਮ ਕੀਤੀਆਂ। ਪਾਣੀ ਅਸੀਂ ਉਹਦੇ ਵਿੱਚ ਖਤਮ ਕਰ ਲਿਆ, ਝੋਨਾ ਲਾ ਕੇ ਪਾਣੀ ਅਸੀਂ ਖਾਂਦੇ ਕਿੰਨਾ 2% ਸਾਡੇ ਪੰਜਾਬ 'ਚ ਲੱਗਦਾ ਹੋਊਗਾ, ਬਾਕੀ ਬਾਹਰਲੀਆਂ ਸਟੇਟਾਂ ਨੂੰ ਅਸੀਂ ਪਾਲਦੇ ਹਾਂ। ਤੇ ਸਾਨੂੰ ਪਾਣੀ ਤੋਂ ਲੈ ਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਗੁਲਾਮੀ, ਪ੍ਰਚਾਰ ਤੇ ਗੁਲਾਮੀ, ਵੀ ਜੋ ਉੱਤੋਂ ਤੁਹਾਨੂੰ ਦਿੱਤਾ ਜਾਂਦਾ ਉਹ ਤੁਸੀਂ ਕਰਨਾ ਆ। ਇੱਕ ਹਮਲਾ ਨਹੀਂ, ਹਰ ਥਾਂ 'ਤੇ ਬੜੇ ਸੂਖਮ ਤੋਂ ਸੂਖਮ ਹਮਲੇ ਵੀ ਹੋ ਰਹੇ ਜਿਨ੍ਹਾਂ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ। ਤੇ ਸਾਡਾ ਪੰਜਾਬ ਉਹਦੇ ਵਿੱਚ ਜਿਹੜਾ ਆ ਘਸੀਟਿਆ ਜਾ ਰਿਹਾ, ਰਗੜਿਆ ਜਾ ਰਿਹਾ ਆ, ਕਿਉਂਕਿ ਜਿਹੜਾ ਛਾਤਰ ਆ, ਦੁਸ਼ਮਣ ਆ, ਉਹ ਛਾਤਰ ਆ, ਉਹ ਬੇਈਮਾਨ ਆ, ਉਹ ਦਲੇਰ ਨਹੀਂ ਗਾ। ਉਹਦੇ 'ਚ ਗੱਲਾਂ ਇਹ ਨੇ, ਉਹ ਦਲੇਰ ਨਹੀਂ ਗਾ, ਉਹ ਛਾਤਰ ਆ, ਉਹ ਬੇਈਮਾਨ ਆ। ਉਹ ਬੇਈਮਾਨੀ ਕਰਕੇ, ਛਾਤਰਪੁਣੇ ਨਾ ਕਰਕੇ ਸਾਨੂੰ ਮਗਰ ਵੀ ਲਾ ਰਿਹਾ, ਸਾਡੇ ਲੋਕਾਂ ਨੂੰ, ਪੰਜਾਬ ਦਿਆਂ ਨੂੰ, ਕਿਸੇ ਨੂੰ ਲਾਲਚ ਦੇ ਕੇ, ਕਿਸੇ ਨੂੰ ਕਾਸੇ ਨਾ, ਕਿਸੇ ਨੂੰ ਕਾਸੇ ਨਾ, ਕਿਤੇ ਕਿਸੇ ਨੂੰ ਕੋਈ ਰਸਤੇ ਵੱਖਰੇ ਲਿਆ ਕੇ ਨਾ ਪੰਜਾਬ 'ਤੇ ਉਹ ਆਪਣੀ ਹੋਰ ਬੜੀ ਮਜ਼ਬੂਤ ਪਕੜ ਕਰਨੀ ਚਾਹੁੰਦੇ ਆ। ਕਿਉਂਕਿ ਵੈਸੇ ਪੰਜਾਬ ਤਾਂ 47 ਤੋਂ ਹੀ ਉਹਨਾਂ ਦੇ ਹੱਥ 'ਚ ਆ ਗਿਆ ਸੀ, ਉਦੋਂ ਬਾਅਦ ਕਿੰਨਾ ਕੁਛ ਹੋਇਆ, ਤੇ ਪੰਜਾਬ ਨੇ ਉਹਨਾਂ ਦੀ ਈਨ ਨਹੀਂ ਮੰਨੀ, ਉਹਨਾਂ ਦੀ ਟੈਂ ਨਹੀਂ ਮੰਨਦਾ। ਜਿਹੜਾ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਰਹਿਣ ਵਾਲਾ ਆ, ਕੇਸਰੀ ਨਿਸ਼ਾਨ ਸਾਹਿਬ ਦੀ ਗੱਲ ਕਰਨ ਵਾਲਾ, ਉਹ ਤਿਰੰਗੇ ਦੀ ਟੈਂ ਨਹੀਂ ਮੰਨਦਾ। ਉਹ ਮਨਾਉਣ ਵਾਸਤੇ ਹੁਣ ਚੱਲੇ ਪਏ ਨੇ। ਉਹਨਾਂ ਪਹਿਲਾਂ ਇੱਕ ਸਟੈਪ ਚੁੱਕਿਆ ਸੀ ਕਰੋਨੇ ਦੇ ਵਿੱਚ, ਭਈ ਤੁਸੀਂ ਆਪਣੇ ਕੋਠੇ 'ਤੇ ਚੜ੍ਹ ਕੇ ਥਾਲੀਆਂ ਖੜਕਾਉਣੀਆਂ ਨੇ। ਲੋਕਾਂ ਨੇ ਥਾਲੀਆਂ ਖੜਕਾਤੀਆਂ,
ਸੀਟੀਆਂ ਮਾਰਨੀਆਂ ਨੇ, ਲੋਕਾਂ ਨੇ ਸੀਟੀਆਂ ਮਾਰਦੀਆਂ, ਗਿੱਧਾ ਪਾਉਣਾ, ਤਾੜੀਆਂ ਪਾਉਣੀਆਂ ਉਹ ਪਾਦੀਆਂ, ਹਾਰਨ ਵਜਾਉਣੇ ਉਹ ਵਜਾਤੇ। ਹੁਣ ਇਹ ਉਹਨਾਂ ਦਾ 5ਵਾਂ ਹਮਲਾ ਆ ਜਿਹੜਾ ਕਿ ਹੁਣ ਇਹਨੂੰ ਰਾਸ਼ਟਰਵਾਦ ਨੂੰ ਲੈ ਕੇ, ਰਾਸ਼ਟਰਵਾਦ ਵੱਲ ਨੂੰ ਕਿਵੇਂ ਲੈ ਕੇ ਜਾਣਾ ਪੰਜਾਬੀਆਂ ਨੂੰ, ਪੰਜਾਬ ਨੂੰ, ਕਿ ਇਹ ਆਪਣੇ ਚਿੰਨ੍ਹਾਂ ਤੋਂ, ਆਪਣੇ ਨਿਸ਼ਾਨ ਤੋਂ ਪਾਸੇ ਜਿਹੜੇ ਕਰਨੇ ਉਹ ਕਿਸ ਢੰਗ ਨਾਲ ਕੀਤੇ ਜਾ ਸਕਦੇ ਆ। ਪਰ ਉਹਨਾਂ ਨੂੰ ਇਹ ਇਸ ਗੱਲ ਦਾ ਨਹੀਂ ਪਤਾ ਕਿ ਭਾਵੇਂ ਸਿੱਖ ਜਿਹੜਾ ਪੰਜਾਬ 'ਚ ਰਹਿਣ ਵਾਲਾ ਆ ਉਹ ਜਮਾਂ ਖਤਮ ਵੀ ਹੋ ਜੇ, ਪਰ ਉਸ ਓਟ ਉਸੇ ਦੀ ਨਿਸ਼ਾਨ ਸਾਹਿਬ ਦੇ ਥੱਲੇ ਹੀ ਰਹੂਗਾ, ਉਸੇ ਦੀ ਈਨ ਮੰਨੂਗਾ। ਇਹਨਾਂ ਦੇ ਝੰਡੇ ਦਾ ਫਰਜ਼ੀ ਝੰਡੇ ਨੇ, ਉਹਦੀ ਈਨ ਨਹੀਂ ਕਿਤੇ ਮੰਨੀ ਜਾਊਗੀ। ਇਹ ਸਾਨੂੰ ਇੱਕ ਸਾਡੀ ਨਾ ਚੈੱਕ ਕਰ ਰਹੇ ਨੇ, ਸਾਡੀ ਮਾਨਸਿਕਤਾ, ਹੁਣੇ ਮਾਨਸਿਕਤਾ ਚੈੱਕ ਕਰ ਰਹੇ ਨੇ ਵੀ ਇਹ ਕਿੰਨੇ ਕੁ ਲੋਕ ਨੇ ਜਿਹੜੇ ਹੁਣ ਅਸਲ ਤੇ ਇਹ ਗੱਲ ਆ ਨਾ ਵੀ ਜੇ ਤਾਂ ਇੱਕ ਐਲਾਨ ਕਰਦੇ ਵੀ ਤਿਰੰਗੇ ਜਿਨ੍ਹਾਂ ਨੂੰ ਪ੍ਰੇਮ ਹੈ ਤਿਰੰਗੇ ਨਾਲ ਉਹ ਲਾਓ, ਫਿਰ ਆਪੇ ਪਤਾ ਲੱਗ ਜਾਂਦਾ ਵੀ ਕੌਣ ਲੋਕ ਲਾਉਂਦੇ ਸੀ, ਫਿਰ ਤੇ ਕਿਸੇ ਨੇ ਵੀ ਨਹੀਂ ਸੀ ਲਾਉਣਾ। ਤੇ ਇਹ ਹੁਣ ਇਹਨਾਂ ਦੇ ਦਬਾਅ ਦੇ ਵਿੱਚ ਆਣ ਕੇ ਸਾਰਾ ਕੁਝ ਹੋ ਰਿਹਾ। ਇਹ ਸਾਨੂੰ ਰਾਸ਼ਟਰਵਾਦ ਵੱਲ ਨੂੰ ਵਧਾ ਰਹੇ ਨੇ, ਲੈ ਕੇ ਜਾ ਰਹੇ ਨੇ ਸਾਡੀ ਨੌਜਵਾਨੀ। ਹਰਦੀਪ ਸਿੰਘ, ਬਾਬਾ ਹਰਦੀਪ ਸਿੰਘ ਦੇ ਮਨ ਵਿੱਚ ਤਿਰੰਗੇ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ? ਇਹ ਇੱਕ ਸਵਾਲ ਖੜਾ ਹੁੰਦਾ। ਇਸ ਤਿਰੰਗੇ ਨਾਲ ਨਫ਼ਰਤ ਸਾਡੀ ਅੱਜ ਨਹੀਂ, ਸਾਡਾ ਪਹਿਲੋਂ ਵੀ ਕੋਈ ਸਮਾਂ ਹੁੰਦਾ ਸੀ, ਅਸੀਂ ਕਿਤਾਬਾਂ 'ਚ ਵੀ ਪੜ੍ਹਦੇ ਹੁੰਦੇ ਸੀ ਕਿ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਜਦੋਂ ਇਹਦਾ ਸਾਬਤ ਹੁੰਦਾ ਹੀ ਆ ਨਾ ਵੀ ਸਾਡਾ ਦੇਸ਼ ਵੱਖਰਾ ਸੀ, ਜਿਹਨੂੰ ਅੱਜ ਨਹੀਂ ਪਤਾ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਨਹੀਂ ਪਤਾ, ਉਹ ਇਹੋ ਇਕੱਲਾ ਪੜ੍ਹ ਲੈਣ ਵੀ ਜਿਹੜੀ ਜੰਗ ਹਿੰਦ ਪੰਜਾਬ ਦੀ ਆ, ਦੋ ਦੇਸ਼ਾਂ ਦੀ ਜੰਗ ਹੁੰਦੀ ਆ। ਮਹਾਰਾਣੀ ਜਿੰਦਾਂ ਨੂੰ ਚਨਾਬ ਦੇ ਕਿਲ੍ਹੇ ਦੇ ਵਿੱਚ ਕੈਦ ਕਰਨਾ, ਉੱਥੇ ਉਹਨੂੰ ਕੈਦ ਕਰਾਇਆ ਅੰਗਰੇਜ਼ਾਂ ਨੇ, ਕਿਉਂਕਿ ਰਾਜ ਉਹਨਾਂ ਦਾ ਸੀ। ਪਨਾਹ ਦਿੱਤੀ ਇਹਨਾਂ ਹਿੰਦੂ ਰਾਜਿਆਂ ਨੇ। ਪਨਾਹ ਹਮੇਸ਼ਾ ਦੂਜਾ ਦੇਸ਼ ਦੇ ਸਕਦਾ ਹੁੰਦਾ, ਉਹ ਆਪਣੇ ਦੇਸ਼ ਦੇ ਵਾਸੀ ਨੇ, ਉਹ ਤਾਂ ਪਨਾਹ ਹੀ ਨਹੀਂ ਦੇ ਸਕਦਾ ਕਿਉਂਕਿ ਉੱਤੇ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇੱਥੋਂ ਵੀ ਸਾਬਤ ਹੁੰਦਾ ਵੀ ਸਾਡਾ ਦੇਸ਼ ਵੱਖਰਾ ਸੀ। ਉਸ ਤੋਂ ਅੱਗੇ ਤਿਰੰਗੇ